ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 26 ਫਰਵਰੀ ਦਿਨ ਹੈਗਾ ਜੀ ਸ਼ੁੱਕਰਵਾਰ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਬੀਸਲਾ ਪਰਿਵਾਰ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਬਖਸ਼ੀਸ਼ ਸਿੰਘ ਭਾਊ ਕ੍ਰਦਰਜ਼, ਗੁਰਚਰਨ ਸਿੰਘ ਬੇਕਰਸਫੀਲਡ, ਮਨਦੀਪ ਸਿੰਘ ਸੈਨਹੋਜ਼ੇ, ਵਰਿੰਦਰ ਸਿੰਘ ਕੈਂਟ ਤੋਂ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਲੈ ਸਕਦੇ ਹੋ। ਘਰਾਂ ਦੇ ਲੋਨਸ ਕਰਵਾਉਣੇ ਹੋਣ, ਰੀਫਾਈਨੈਂਸ ਕਰਾਉਣਾ ਹੋਵੇ ਤਾਂ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ ਨੰਬਰ 559-905-2575 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅੱਜ ਕਹਿੰਦੇ ਨੌਜਵਾਨਾਂ ਦੇ ਹੱਥ ਦੇ ਵਿੱਚ ਰਹੀ ਕਮਾਨ ਸਰਹੱਦੀ ਮੋਰਚਿਆਂ ਦੇ ਉੱਤੇ। ਬਿਲਕੁਲ ਜੀ, ਇਹ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਿਹੜਾ ਸੀ ਉਹ ਯੁਵਾ ਕਿਸਾਨ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਗਿਆ। ਔਰ ਚਾਹੇ ਉਹ ਸਟੇਜ ਸੀਗੀ, ਚਾਹੇ ਬਾਕੀ ਜਿੰਨੇ ਵੀ ਪ੍ਰਬੰਧ ਸੀਗੇ, ਉਹ ਸਾਰੇ ਦੇ ਸਾਰੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਜਿਹੜੇ ਉਹ ਰਹੇ। ਔਰ 3 ਖਾਸ ਤੌਰ ਦੇ ਉੱਤੇ ਮੋਰਚਿਆਂ ਦੇ ਉੱਤੇ, ਜਿਹਦੇ ਵਿੱਚ ਟਿੱਕਰੀ ਸ਼ਾਮਲ, ਜਿਹਦੇ ਵਿੱਚ ਸਿੰਘੂ ਤੇ ਗਾਜ਼ੀਪੁਰ ਜਿਹੜਾ ਉਹ ਸ਼ਾਮਲ ਹੈ। ਇੱਥੇ ਨੌਜਵਾਨਾਂ ਨੂੰ ਸਾਰਾ ਜਿਹੜਾ ਸੀ ਉਹ ਇੰਤਜ਼ਾਮ ਸੌਂਪਿਆ ਗਿਆ। ਉਹਨਾਂ ਨੇ ਬਾਖੂਬੀ ਜਿਹੜਾ ਉਹ ਨਿਭਾਇਆ। ਇਹਨਾਂ ਸਰਹੱਦਾਂ ਦੇ ਉੱਤੇ ਜਿਹੜੇ ਨੌਜਵਾਨ ਸੀਗੇ, ਉਹਨਾਂ ਨੇ ਨਾ ਸਿਰਫ ਕਿਸਾਨੀ ਦੇ ਮੁੱਦੇ ਆਪਣੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਉਭਾਰੇ, ਬਲਕਿ ਜਿਹੜੀਆਂ ਇਸ ਵੇਲੇ ਰੁਜ਼ਗਾਰ ਦੇ ਮਾਮਲੇ ਦੇ ਵਿੱਚ ਸੀਗਾ, ਇਹਨਾਂ ਨੇ ਉਹਦੇ ਉੱਤੇ ਵੀ ਫਿਕਰਮੰਦੀ ਜਿਹੜੀ ਉਹ ਜਤਾਈ। ਯੁਵਾ ਕਿਸਾਨ ਦਿਵਸ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਇਹ ਗੱਲ ਜਿਹੜੀ ਕਹੀ ਕਿ ਕੇਂਦਰ ਦੀ ਸਰਕਾਰ ਦੇ ਪ੍ਰਾਈਵੇਟਾਈਜ਼ ਦੀ ਜਿਹੜੀ ਨੀਤੀ ਹੈ, ਉਹ ਨੌਜਵਾਨਾਂ ਨੂੰ ਸਰਕਾਰੀ ਅਦਾਰਿਆਂ ਦੇ ਵਿੱਚ ਰੁਜ਼ਗਾਰ ਦੇ ਮੌਕੇ ਜਿਹੜੇ ਲਗਭਗ ਇਹਦੇ ਵਿੱਚ ਖਤਮ ਹੋਣ ਜਿਹੜਾ ਵੀ ਉਹ ਜਾ ਰਹੇ ਆ। ਇਹ ਵੈਸੇ ਇਸ ਕਰਕੇ ਮੁੱਦਾ ਜ਼ਿਆਦਾ ਉੱਭਰਿਆ ਜੀ ਕਿ 2 ਦਿਨ ਪਹਿਲਾਂ ਇੱਥੇ ਹੈਸ਼ਟੈਗ ਜਿਹੜਾ ਸੀਗਾ ਜੀ ਉਹ ਟਰੈਂਡ ਕੀਤਾ। ਨਾ ਸਿਰਫ ਮੁਲਕ ਦੇ ਵਿੱਚ ਬਲਕਿ ਵਿਸ਼ਵ ਪੱਧਰ ਦੇ ਉੱਤੇ ਹੈਸ਼ਟੈਗ ਜਿਹੜਾ ਸੀਗਾ ਮੋਦੀ ਰੁਜ਼ਗਾਰ ਦਿਓ ਜਾਂ ਮੋਦੀ ਜੋਬ ਦਿਓ, ਇਹ ਟਰੈਂਡ ਕੀਤਾ, ਜਿਹਨੇ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਦੇ ਵਿੱਚ ਘੱਟੋ ਘੱਟ ਇਸ ਪੱਖੋਂ ਹੌਸਲਾ ਜਿਹੜਾ ਜੀ ਉਹ ਭਰਿਆ ਕਿ ਉਹਨਾਂ ਦੀ ਗੱਲ ਦਾ ਚਰਚਾ ਤਾਂ ਹੋਣ ਜਿਹੜਾ ਉਹ ਲੱਗਿਆ। ਕਿਉਂਕਿ ਇੱਥੇ ਹਾਲਾਤ ਨੌਜਵਾਨਾਂ ਦੇ ਇਹੋ ਜਿਹੇ ਬਣਾ ਦਿੱਤੇ ਗਏ ਆ। 3 ਸਾਲ ਹੋ ਗਏ ਟੈਸਟ ਲਿਆ ਹੋਇਆ ਨੂੰ ਨੌਕਰੀਆਂ ਦੇ ਸੰਬੰਧੀ, ਜਿਹੜੇ ਉਹਦੇ ਨਤੀਜੇ ਹੀ ਨਹੀਂ ਦਿੱਤੇ ਜਾ ਰਹੇ। ਜੇ ਉਹਦੇ ਨਤੀਜੇ ਦੇਵਾਂਗੇ ਤਾਂ ਉਹ ਰੱਖਣੇ ਪੈਣਗੇ। ਉਹ ਬਹੁਤੇ ਜਿਹੜੇ ਨੇ ਉਹ ਉਮਰ ਤੋਂ ਵੀ ਜਿਹੜਾ ਵੀ ਉਹਨਾਂ ਦੀ ਉਮਰ ਲੰਘਦੀ ਜਾ ਰਹੀ ਹੈ। ਇਹ ਕਿੰਨਾ ਖੇਤੀ ਕਾਨੂੰਨਾਂ ਨੂੰ ਇਹਨਾਂ ਨੌਜਵਾਨਾਂ ਨੇ ਮੌਤ ਦੇ ਵਾਰੰਟ ਜਿਹੜੇ ਵੀ ਉਹ ਦੱਸਿਆ। ਨਵਰੀਤ ਸਿੰਘ ਜਿਹੜੇ ਸੀਗੇ, ਜਿਹਦੀ ਮੌਤ ਹੋ ਗਈ ਸੀ 26 ਜਨਵਰੀ ਨੂੰ, ਉਹਨੂੰ ਇਹ ਸਮਰਪਿਤ ਜਿਹੜੀਆਂ ਉਹ ਸਟੇਜਾਂ ਬਹੁਤੀਆਂ ਰਹੀਆਂ। 3 ਸਟੇਜਾਂ ਦੇ ਉੱਤੇ ਉਹਦਾ ਪੋਸਟਰ ਜਿਹੜਾ ਲਾਇਆ ਗਿਆ ਸੀਗਾ। ਉਹਦੇ ਦਾਦਾ ਹਰਦੀਪ ਸਿੰਘ ਬਿੱਡਬਾ ਹੋਰਾਂ ਨੇ ਇਹ ਗੱਲ ਕਹੀ ਕਿ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਇਹ ਸੰਘਰਸ਼ ਜਾਰੀ ਰੱਖਣਗੇ। ਔਰ ਜਿਹੜਾ ਇਹ ਵੀ ਕਿਹਾ ਕਿ ਇਹ ਕਿਸਾਨ ਅੰਦੋਲਨ ਜਿਹੜਾ ਹੈ ਉਹ ਜਿੰਨਾ ਲੰਬਾ ਚੱਲੂਗਾ ਓਨਾ ਮੁਲਕ ਦੇ ਫਾਇਦੇ ਦੇ ਵਿੱਚ ਜਿਹੜਾ ਉਹ ਹੋਊਗਾ। ਇਹ ਇੱਕ ਨਿਵੇਕਲੀ ਕੋਸ਼ਿਸ਼ ਸੀਗੀ ਸੰਯੁਕਤ ਕਿਸਾਨ ਮੋਰਚੇ ਦੀ। ਨੌਜਵਾਨਾਂ ਦੇ ਹੱਥ ਜਿਹੜਾ ਵੀ ਉਹ ਕਮਾਂਡ ਭਾਵੇਂ 1 ਦਿਨ ਦੇ ਵਾਸਤੇ ਜਿਹੜਾ ਵੀ ਉਹ ਦਿੱਤੀ ਗਈ। ਔਰ ਉਮੀਦ ਹੈ ਕਿ ਅੱਗੋਂ ਜਿਸ ਤਰ੍ਹਾਂ ਇਹ ਮੋਰਚੇ ਚੱਲ ਰਹੇ ਆ, ਉੱਥੇ ਵੀ ਜਿਹੜੀਆਂ ਵੀ ਉਹ ਜ਼ਿੰਮੇਵਾਰੀਆਂ ਇਸੇ ਤਰੀਕੇ ਨਾਲ ਦੇਣਗੇ, ਕਿਉਂਕਿ ਇਹਦੇ ਉੱਤੇ ਕੋਈ ਡਾਊਟ ਨਹੀਂ ਹੈਗਾ। ਪੜ੍ਹੇ ਲਿਖੇ ਨੇ ਸਾਰੇ ਔਰ ਇਹ ਜਾਣਦੇ ਨੇ ਕਿ ਕਿਹੜੇ ਤਰੀਕੇ ਦੇ ਨਾਲ ਜਿਹੜਾ ਵੀ ਸਾਰਾ ਕੁਝ ਚਲਾਇਆ ਜਾ ਸਕਦਾ। ਕਿਉਂਕਿ ਕੱਲ੍ਹ ਤਾਂ ਜਿਹੜਾ ਵੀ ਉਹ ਇਹਨਾਂ ਨੌਜਵਾਨਾਂ ਦਾ ਹੀ ਹੈ। ਜੀ ਜੀ, ਬਿਲਕੁਲ। ਪੰਨੂ ਜੀ, ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਨੌਦੀਪ ਕੌਰ, ਜਿਸ ਦੀ ਕੁਝ ਸਮਾਂ ਪਹਿਲਾਂ ਹੀ ਰਿਹਾਈ ਹੋਈ ਆ, ਉਸਨੇ ਆਖਿਆ ਆ ਵੀ ਉਸ ਦੇ ਨਾਲ ਤਸ਼ੱਦਦ ਕੀਤਾ ਗਿਆ ਆ ਤੇ ਨਾਲ ਹੀ ਜਿਹੜਾ ਸ਼ਿਵ ਕੁਮਾਰ ਨੂੰ ਫੜਿਆ ਗਿਆ ਸੀ, ਉਸ ਦੀ ਮੈਡੀਕਲ ਰਿਪੋਰਟ ਦੇ ਵਿੱਚ ਵੀ ਤਸ਼ੱਦਦ ਦਾ ਜ਼ਿਕਰ ਆ।
देखो ये एक किस्म के नाल पुलिस राज ਵੱਲ ਨੂੰ ਵਧ ਰਿਹਾ ਜੀ ਮੁਲਕ। ਜੋ ਕੁਝ ਜੇ ਆਪਾਂ ਦਿਸ਼ਾ ਰਾਵੀ ਵਾਲਾ ਮਾਮਲਾ ਲਾ ਲਈਏ ਜਾਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਉਹਨਾਂ ਦੀਆਂ ਹੁਣ ਜ਼ਮਾਨਤਾਂ ਹੋ ਰਹੀਆਂ ਨੇ ਬਹੁਤ ਸਾਰਿਆਂ ਦੀਆਂ। ਇਹ ਨੌਦੀਪ ਕੌਰ ਵਾਲਾ ਮਾਮਲਾ ਵੀ ਜਿਹੜੇ ਲੋਕ ਜੂਝ ਰਹੇ ਆ ਲੜ ਰਹੇ ਆ ਆਪਣੇ ਹੱਕਾਂ ਦੇ ਵਾਸਤੇ, ਇਹ ਉਹਨਾਂ ਦੇ ਵਾਸਤੇ ਚੰਗੀ ਜਿਹੜੀ ਉਹ ਖਬਰ ਹੈ। ਨੌਦੀਪ ਕੌਰ ਨੂੰ 2 ਮਾਮਲਿਆਂ ਦੇ ਵਿੱਚ ਜ਼ਮਾਨਤ ਪਹਿਲਾਂ ਮਿਲ ਗਈ ਸੀਗੀ। ਇਹ ਕਿਉਂਕਿ ਮਾਮਲਾ ਹਾਈ ਕੋਰਟ ਦੇ ਵਿੱਚ ਸੀਗਾ, 307 ਧਾਰਾ ਇਹਦੇ ਉੱਤੇ ਜਿਹੜਾ ਉਹ ਲੱਗੀ ਹੋਈ ਸੀਗੀ। ਚਾਹੇ ਦਿੱਲੀ ਦੇ ਵਿੱਚੋਂ ਜਿਹੜੀਆਂ ਜੀ ਇਹ ਜ਼ਮਾਨਤਾਂ ਹੋ ਰਹੀਆਂ ਨੇ, ਚਾਹੇ ਨੌਦੀਪ ਕੌਰ ਵਾਲਾ ਮਾਮਲਾ, ਇਹਦਾ ਜਿਹੜਾ ਕ੍ਰੈਡਿਟ ਆ ਨਾ ਜੀ, ਇੱਥੇ ਕੁਛ ਲੋਕ ਲੱਗੇ ਹੋਏ ਨੇ ਜੀ, ਉਹ ਵੀਡੀਓ ਤੇ ਵੀਡੀਓ ਪਾਈ ਜਾ ਰਹੇ ਆ, ਫੋਟੋਆਂ ਤੇ ਫੋਟੋਆਂ ਖਿੱਚੀ ਜਾ ਰਹੇ ਆ, ਹਰ ਜੇਲ੍ਹ ਦੇ ਮੂਹਰੇ ਪਹੁੰਚ ਜਾਂਦੇ ਆ ਜਿੱਥੋਂ ਰਿਹਾਈਆਂ ਜਿਹੜੀਆਂ ਦੀ ਉਹ ਹੋਣੀਆਂ ਨੇ। ਐਕਚੁਅਲੀ ਇਹ ਜਿਹੜਾ ਰੋਲ ਆ ਜੀ, ਇਹ ਸਾਰੇ ਦਾ ਸਾਰਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਉਹਨਾਂ ਵਕੀਲਾਂ ਦੀ ਟੀਮਾਂ ਨੂੰ ਜਾਂਦਾ, ਜਿਹੜੇ ਸਭ ਤੋਂ ਪਹਿਲਾਂ ਮੂਹਰੇ ਆਏ। 200 ਦੇ ਕਰੀਬ ਇਹ ਵਕੀਲ ਨੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਵੀ ਡੈਸਕ ਜਿਹੜੇ ਉਹ ਸਥਾਪਿਤ ਕੀਤੇ। ਔਰ ਨੌਦੀਪ ਕੌਰ ਵਾਲਾ ਜਿਹੜਾ ਕੇਸ ਸੀਗਾ ਜੀ, ਇਹ ਜਿਹੜੇ ਬਹੁਤ ਸੀਨੀਅਰ ਵਕੀਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਾਮਵਰ RS ਚੀਮਾ ਔਰ ਦੂਸਰੇ ਹੈਗੇ ਨੇ ਜੀ ਮਿਸਟਰ ਬੈਂਸ। ਮਿਸਟਰ ਬੈਂਸ ਜਿਹੜੇ ਨੇ ਉਹ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲਾ ਪਰਿਵਾਰ ਹੈ। ਤੋ ਇਹਨਾਂ ਦੇ ਵੱਲੋਂ ਇਹ ਸਾਰੀ ਜਿਹੜੀ ਜੀ ਉਹ ਐਫਰਟ ਕੀਤੀ ਗਈ। ਇਹਦੀ ਨੌਦੀਪ ਕੌਰ ਨੇ ਬਾਹਰ ਆ ਕੇ ਰਾਤ ਜਿਹੜੀ ਬਾਹਰ ਕਰਨਾਲ ਦੀ ਜੇਲ੍ਹ ਤੋਂ ਉਹਨੂੰ ਰਿਹਾ ਕੀਤਾ ਗਿਆ, ਤਾਂ ਉਹਨੇ ਇਹ ਗੱਲ ਕਹੀ ਕਿ ਉਹਦੇ ਉੱਤੇ ਤਸ਼ੱਦਦ ਕੀਤਾ ਗਿਆ ਜਦੋਂ ਉਹਨੂੰ ਅਰੈਸਟ ਕੀਤਾ ਗਿਆ ਸਿੰਘੂ ਬਾਰਡਰ ਤੋਂ। ਔਰ ਜਿਹੜਾ ਹਾਲਾਂਕਿ ਜਿਹੜੀ ਹਰਿਆਣੇ ਦੀ ਪੁਲਿਸ ਹੈ ਉਹ ਇਸ ਗੱਲ ਤੋਂ ਇਨਕਾਰ ਕਰਦੀ ਹੈ। ਦੂਜੇ ਪਾਸੇ ਜਿਹੜਾ ਸ਼ਿਵ ਕੁਮਾਰ ਸੀਗਾ ਜੀ, ਇਹਦੇ ਨਾਲ ਹੀ ਫੜਿਆ ਗਿਆ ਸੀਗਾ, ਉਹਦੀ ਕਿਉਂਕਿ ਅਦਾਲਤ ਦੇ ਵਿੱਚ ਉਹਦੇ ਪਿਤਾ ਨੇ ਅਰਜ਼ੀ ਲਾਈ ਤੇ ਅਦਾਲਤ ਦੇ ਵਿੱਚ ਅਰਜ਼ੀ ਜਿਹੜੀ ਸੀ ਉਹ ਲਾਉਣ ਕਰਕੇ ਉਹਦਾ ਮੈਡੀਕਲ ਮੁੜ ਕੇ ਜਿਹੜਾ ਉਹ ਕਰਵਾਇਆ ਗਿਆ। ਔਰ ਇਸ ਮੈਡੀਕਲ ਨੇ ਜਿਹੜੀਆਂ ਦੀ ਉਹ ਲੂ ਕੰਡੇ ਖੜੇ ਜਿਹੜਾ ਦੀ ਉਹ ਕਰਨ ਵਾਲੀਆਂ ਰਿਪੋਰਟ ਇਹਦੇ ਵਿੱਚ ਜਿਹੜੀਆਂ ਉਹ ਆਈਆਂ ਨੇ। ਔਰ ਉਹਨੇ ਜਿਹੜੀ ਦੀ ਇਹ ਗੱਲ ਕਹੀ ਆ ਇਸ ਰਿਪੋਰਟ ਦੇ ਵਿੱਚ, ਜਿਹੜਾ ਡਾਕਟਰਾਂ ਨੇ ਮੈਡੀਕਲ ਕੀਤਾ, ਕਿ ਉਹਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਿਆ ਮਾਰਿਆ ਜਿਹੜਾ ਉਹ ਗਿਆ। ਉਹਦੀ ਇੱਕ ਬਾਂਹ ਤੋੜ ਦਿੱਤੀ ਗਈ, ਉਹਦੀ ਲੱਤ ਜਿਹੜੀ ਉਹ ਤੋੜ ਦਿੱਤੀ ਗਈ। ਜਿਹੜੇ 3rd ਡਿਗਰੀ ਦੀਆਂ ਗੱਲਾਂ 80ਵਿਆਂ ਦੇ ਵਿੱਚ ਜਿਹੜੀਆਂ ਉਹ ਸੁਣਦੇ ਹੁੰਦੇ ਸੀ, ਚੱਡੇ ਤੱਕ ਜਿਹੜਾ ਉਹ ਪਾੜ ਦੇਣਾ, ਉਹ ਇਸ ਨੌਜਵਾਨ ਦੇ ਨਾਲ ਜਿਹੜਾ ਜੀ ਉਹ ਸ਼ਿਵ ਕੁਮਾਰ ਦੇ ਨਾਲ ਕੀਤਾ ਗਿਆ। ਹੈਰਾਨਗੀ ਵਾਲੀ ਗੱਲ ਇਹ ਆ ਕਿ ਮਤਲਬ ਕਿ ਪੁਲਿਸ ਜਿਹੜੀ ਆ ਉਹ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਤੁਰ ਪਈ ਹੋਈ ਆ ਰਾਜਨੀਤਿਕ ਲੋਕਾਂ ਦੇ ਕਹਿਣ ਦੇ ਉੱਤੇ। 16 ਜਨਵਰੀ ਨੂੰ ਉਹਨੂੰ ਚੁੱਕਿਆ ਗਿਆ ਸੀਗਾ, 7 ਦਿਨਾਂ ਤੱਕ ਉਹਨੂੰ ਨਜਾਇਜ਼ ਹਿਰਾਸਤ ਦੇ ਵਿੱਚ ਰੱਖਿਆ ਗਿਆ। 23 ਜਨਵਰੀ ਨੂੰ ਜਾ ਕੇ ਉਹਦੀ ਗ੍ਰਿਫਤਾਰੀ ਦੇ ਬਾਰੇ 'ਚ ਪਰਿਵਾਰ ਨੂੰ ਦੱਸਿਆ ਗਿਆ। ਨਾ ਇਹਦੇ ਦੌਰਾਨ ਉਹਦੇ ਪਰਿਵਾਰ ਨੂੰ ਮਿਲ ਦਿੱਤਾ ਗਿਆ, ਨਾ ਉਹਨੂੰ ਵਕੀਲ ਨੂੰ ਮਿਲਣ ਦੀ ਇਜਾਜ਼ਤ ਜਿਹੜੀ ਉਹ ਦਿੱਤੀ ਗਈ। ਸ਼ਿਵ ਕੁਮਾਰ ਦੇ ਪਿਤਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਦਾਇਰ ਕੀਤੀ ਤੇ ਉਹਦਾ ਆਪਦੇ ਪੁੱਤ ਦਾ ਮੈਡੀਕਲ ਕਰਾਉਣ ਦੀ ਜਿਹੜੀ ਉਹ ਰਿਕੁਐਸਟ ਕੀਤੀ। ਉਸ ਤੋਂ ਬਾਅਦ ਛੱਤੀਸਗੜ੍ਹ ਦੇ ਡਾਕਟਰਾਂ ਦੇ ਇੱਕ ਪੈਨਲ ਨੇ ਸ਼ਿਵ ਕੁਮਾਰ ਦੀ ਮੈਡੀਕਲ ਜਾਂਚ ਜਿਹੜੀ ਦੀ ਉਹ ਕੀਤੀ। ਔਰ ਜਿਹੜੀ ਰਿਪੋਰਟ ਆਈ ਆ ਉਹਦੇ ਮਤਲਬ ਕਿ ਉਹਨੇ ਜਿਹੜਾ ਤਸ਼ੱਦਦ ਆ ਜੀ ਉਹਦੇ ਸਾਰੇ ਹੀ ਪਰਦੇ ਜਿਹੜੇ ਆ ਉਹ ਚੁੱਕ ਦਿੱਤੇ ਆ। ਅਜੇ ਸ਼ਿਵ ਕੁਮਾਰ ਅੰਦਰ ਆ ਔਰ ਉਹਦੀ ਜ਼ਮਾਨਤ ਅਜੇ ਹੋਣੀ ਬਾਕੀ ਆ, ਹੋ ਜਾਊਗੀ ਜਿਸ ਤਰ੍ਹਾਂ ਦੀਆਂ ਜਿਹੜੀਆਂ। ਪਰ ਇਹ ਹੈ ਕਿ ਇਹ ਜਿਹੜੇ ਚਾਹੇ ਦਿਸ਼ਾ ਰਾਵੀ ਹੈ ਉਹਨੇ 9 ਦਿਨ ਕਿਉਂ ਨਾ ਲਾਏ ਹੋਣ, ਜਾਂ ਨੌਦੀਪ ਕੌਰ ਨੇ ਜਿਹੜਾ ਦੀ ਇੰਨੇ ਦਿਨ ਜਿਹੜੇ 17-18 ਦਿਨ ਲਾਏ ਨੇ, ਜਾਂ ਸ਼ਿਵ ਕੁਮਾਰ ਹੈ, ਇਹ ਨੌਜਵਾਨ ਜਿਹੜੇ ਉਹ ਨੇ ਜਿਹੜੇ ਆਪਣੇ ਜੀਣ ਤੋਂ ਬਿਨਾਂ ਆਲੇ ਦੁਆਲੇ ਦਾ ਸੋਚਦੇ ਨੇ। ਚਾਹੇ ਮਜ਼ਦੂਰਾਂ ਦੇ ਵਾਸਤੇ ਲੜਨ ਵਾਲੇ ਨੇ ਦੋਨੋਂ, ਨੌਦੀਪ ਕੌਰ ਤੇ ਸ਼ਿਵ ਕੁਮਾਰ। ਦਿਸ਼ਾ ਰਾਵੀ ਜਿਹੜੀ ਆ ਉਹ এনवायरमेंट ਦੇ ਵਾਸਤੇ ਲੜਨ ਵਾਲੀ ਹੈ। ਜੇ ਇਸ ਤਰ੍ਹਾਂ ਦੇ ਤਸ਼ੱਦਦ ਦੇ ਨਾਲ ਇਹਨਾਂ ਨੂੰ ਚੁੱਪ ਕਰਾਉਣ ਦੇ ਜਿਹੜੇ ਜੀ ਉਹ ਯਤਨ ਕੀਤੇ ਜਾ ਰਹੇ ਨੇ, ਆਈ ਥਿੰਕ ਕਿਤੇ ਨਾ ਕਿਤੇ ਜਿਹੜਾ ਉਹ ਨੌਜਵਾਨਾਂ ਦੇ ਵਿੱਚ ਬੇਚੈਨੀ ਜਿਹੜੀ ਆ ਉਹ ਹੋਰ ਵਧਾਉਣਗੇ। ਜੀ ਜੀ ਬਿਲਕੁਲ। ਪੰਨੂ ਜੀ, ਅਗਲੀ ਗੱਲ ਕਰਦੇ ਜਾਈਏ। 26 ਤਰੀਕ ਨੂੰ ਸਿੱਖਾਂ ਖਿਲਾਫ ਵੀਡੀਓਜ਼ ਦਿਖਾਉਣ ਵਾਲਾ ਚੈਨਲ ਅੱਜ ਤੱਕ ਅਦਾਲਤ ਦੇ ਵਿੱਚ ਮੁੱਕਰਿਆ ਵੀ ਭਾਈ ਅਸੀਂ ਤਾਂ ਕੁਛ ਦਿਖਾਇਆ ਹੀ ਨਾ। ਇਹ ਐਕਚੁਅਲੀ ਉਸ ਦਿਨ ਕੀ ਸੀਗਾ, ਇੱਕ ਪੁਰਾਣੀਆਂ ਵੀਡੀਓਜ਼, ਕਿਉਂਕਿ ਇਹ ਇਹਨਾਂ ਦਾ ਟ੍ਰਿਕ ਰਿਹਾ ਦਰਬਾਰੀ ਮੀਡੀਆ ਦਾ ਤਕਰੀਬਨ ਅਕਸਰ ਜਿਹੜਾ ਸੀਗਾ। ਔਰ ਜਦੋਂ ਇੱਕ ਜਿਹੜਾ ਸਟੂਡੈਂਟ ਆਗੂ ਕਨਈਆ ਕੁਮਾਰ ਦੇ ਉੱਤੇ ਕਥਿਤ ਰੂਪ ਦੇ ਵਿੱਚ ਦੋਸ਼ ਲਾ ਕੇ ਉਹਨੂੰ ਜਿਹੜਾ ਵੀ ਉਹ ਫੜਿਆ ਗਿਆ ਸੀਗਾ, ਉਦੋਂ ਵੀ ਇੱਕ ਆਡਿਟ ਕੀਤੀ ਗਈ ਸੀ ਵੀਡੀਓ, ਜਿਹਦੇ ਵਿੱਚ
ਉਹ ਆਜ਼ਾਦੀ ਦੀ ਗੱਲ ਕਰਦੇ ਸੀਗੇ ਤੇ ਉਹ ਵਿੱਚ ਉਹਦੇ ਫਿੱਟ ਕਰ ਦਿੱਤੀ ਗਈ ਵੀ ਪਾਕਿਸਤਾਨ ਜ਼ਿੰਦਾਬਾਦ ਦਾ ਜਿਹੜਾ ਨਾਰਾ। ਜੇ ਤੁਹਾਨੂੰ ਯਾਦ ਹੋਵੇ ਤਾਂ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਰਾਜਸਥਾਨ ਦੇ ਵਿੱਚ ਚੋਣ ਪ੍ਰਚਾਰ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਵੀ ਇਸੇ ਤਰ੍ਹਾਂ ਦੇ ਮਾਮਲੇ ਦੇ ਵਿੱਚ ਫਸਾਉਣ ਦੇ ਯਤਨ ਕੀਤੇ ਗਏ ਸੀਗੇ। ਉਹਦੇ ਵਿੱਚ ਵੀ ਉਹ ਨਾਰਾ ਜਿਹੜਾ ਪਾਕਿਸਤਾਨ ਜ਼ਿੰਦਾਬਾਦ ਦਾ ਫਿੱਟ ਕਰ ਦਿੱਤਾ ਗਿਆ ਸੀ। ਉਹ ਤਾਂ ਇਹ ਸੀਗਾ ਕਿ ਰੀਜਨਲ ਵੀਡੀਓ ਜਿਹੜੀ ਸੀ ਉਹ ਪਹਿਲਾਂ ਆ ਗਈ ਸੋਸ਼ਲ ਮੀਡੀਆ ਦੇ ਉੱਤੇ, ਤੇ ਜਦੋਂ ਓਰੀਜਨਲ ਵੀਡੀਓ ਲੱਗੀ ਤੇ ਉਹ ਇਹ ਪਤਾ ਲੱਗਾ ਵੀ ਇਹ ਤਾਂ ਇਹਦੇ ਵਿੱਚ ਫਿੱਟ ਕੀਤਾ ਗਿਆ। ਇਹ ਜਿਹੜੇ ਦਰਬਾਰੀ ਚੈਨਲ ਨੇ ਇਹਨਾਂ ਦਾ ਕੰਮ ਹੀ ਜਿਹੜਾ ਦੀ ਇਹ ਉਹਨਾਂ ਨੂੰ ਸੌਂਪਿਆ ਹੀ ਇਹ ਜਾਂਦਾ ਕਿ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਫਿਰਕੇ ਦੇ ਖਿਲਾਫ ਜਿਹੜੀ ਤਰੀਕੇ ਉਹੀ ਤਰੀਕਿਆਂ ਦੇ ਵਿੱਚ ਕੋਈ ਬਦਲਾਅ ਨਹੀਂ ਗਾ। ਉਹੀ ਕੁਝ 26 ਤਰੀਕ ਨੂੰ ਇਸ ਚੈਨਲ ਨੇ ਜਿਹੜਾ ਦੀ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਔਰ ਖੇਤੀ ਕਾਨੂੰਨਾਂ ਦੇ ਖਿਲਾਫ ਇਹਨੇ ਇੱਕ ਜਿਹੜੀ ਅਪੁਸ਼ਟ ਵੀਡੀਓ ਸੀਗੀ ਉਹ ਆਪਣੇ ਚੈਨਲ ਤੋਂ ਚਲਾਈ। ਸਿੱਖ ਭਾਈਚਾਰੇ ਦੇ ਖਿਲਾਫ ਹਮਲਾਵਰ ਜਿਹੜਾ ਦੀ ਉਹ ਘਾਤਕ ਹਮਲਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ। ਹਾਈ ਕੋਰਟ ਦੇ ਵਿੱਚ ਹੁਣ ਜਿਹੜਾ ਸੀਗਾ ਜੀ ਇਸ ਮਾਮਲੇ ਨੂੰ ਲੈ ਗਏ ਸੁਖਦੇਵ ਸਿੰਘ ਢੀਂਡਸਾ ਤੇ ਮਨਦੀਪ ਸਿੰਘ ਜੀਕੇ। ਇਹਨਾਂ ਨੇ ਹੁਣ ਉੱਥੇ ਇੱਕ ਹਲਫਨਾਮਾ ਜਿਹੜਾ ਜੀ ਉਹ ਦਾਇਰ ਕੀਤਾ ਔਰ ਉਸ ਹਲਫਨਾਮੇ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਸਿੱਖ ਭਾਈਚਾਰੇ ਦੇ ਸੰਬੰਧ ਦੇ ਵਿੱਚ ਕੋਈ ਗੱਲ ਨਹੀਂ ਜਿਹੜੀ ਉਹ ਆਖੀ। ਇਹ 2 ਪਟੀਸ਼ਨਾਂ ਜਿਹੜੀਆਂ ਲੱਗੀਆਂ ਸੀਗੀਆਂ ਇਹਦੇ ਵਿੱਚ ਇਹ ਹਲਫਨਾਮਾ ਜਿਹੜਾ ਉਹ ਦਾਇਰ ਕੀਤਾ ਜਿਹੜਾ ਵੀ ਹੋ ਗਿਆ। ਜਿਹੜੀਆਂ ਪਟੀਸ਼ਨਾਂ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਇਸ ਮੀਡੀਆ ਘਰਾਣੇ ਨੇ ਗਣਤੰਤਰ ਦਿਵਸ ਤੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਦੌਰਾਨ ਆਪਣੀਆਂ ਖਬਰਾਂ ਦੇ ਵਿੱਚ ਇੱਦਾਂ ਦੀਆਂ ਵੀਡੀਓ ਜਿਹੜੀਆਂ ਦੀ ਉਹ ਦਿਖਾਤੀਆਂ ਜਿਨ੍ਹਾਂ ਦਾ ਸੰਬੰਧ ਇਸ ਕਿਸਾਨਾਂ ਦੇ ਅੰਦੋਲਨ ਦੇ ਨਾਲ ਹੈ ਹੀ ਨਹੀਂ ਸੀਗਾ ਔਰ ਉਹ ਦੰਗੇ ਭੜਕਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਸੀ ਇਸ ਤਰ੍ਹਾਂ ਦੀਆਂ ਜਿਹੜੀਆਂ ਦੀ ਉਹ ਵੀਡੀਓ ਵਿਖਾ ਕੇ। ਕਿਉਂਕਿ ਜਦੋਂ ਇਹ ਚਲੋ ਕੁਦਰਤੀ ਕਹਿ ਲਓ ਕਿ ਹੋ ਨਹੀਂ ਸਕਿਆ, ਬਚਾਅ ਹੋ ਗਿਆ, ਨਹੀਂ ਤਾਂ ਇਹੋ ਜਿਹੀਆਂ ਵੀਡੀਓ ਦੀ ਵਜ੍ਹਾ ਕਰਕੇ ਤਿਆਰੀ ਜਿਹੜੀ ਸੀ 27 ਤੇ 28 ਨੂੰ ਇੰਨੀ ਹੋ ਚੁੱਕੀ ਹੋਈ ਸੀ ਕਿ ਕੁਛ ਵੀ ਹੋ ਸਕਦਾ ਸੀਗਾ। ਉਹ ਰਾਤ ਇਸ ਤਰ੍ਹਾਂ ਦੀ ਸੀਗੀ 27 ਤੇ 28 ਦੇ ਵਿਚਾਲੇ ਵਾਲੀ ਜਿਹੜੀ ਦੀ ਉਹ ਰਾਤ ਫਿਕਰਮੰਦ ਜਿਹੜੇ ਲੋਕ ਉਹ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਾ ਦੇ ਵਿੱਚ ਸੀਗੇ ਕਿ ਇਹ ਨਹੀਂ ਪਤਾ ਕਿੰਨਾ ਨੁਕਸਾਨ ਜਿਹੜਾ ਵੀ ਹੋ ਜਾਣਾ। ਇੱਟਾਂ ਵੱਟੇ ਤੱਕ ਜਿਹੜੇ ਉਹ ਇਕੱਠੇ ਕਰ ਲਏ ਗਏ ਸੀਗੇ। ਜਿਨ੍ਹਾਂ ਲੋਕਾਂ ਨੇ ਫੁੱਲ ਸੁੱਟੇ ਸੀਗੇ ਕਿਸਾਨਾਂ ਦੇ ਟਰੈਕਟਰਾਂ ਦੇ ਉੱਤੇ ਉਹਨਾਂ ਦੇ ਘਰਾਂ ਨੂੰ ਵੀ ਆਇਡੈਂਟੀਫਾਈ ਜਿਹੜਾ ਜੀ ਉਹ ਕਰ ਲਿਆ ਗਿਆ ਸੀਗਾ। ਇਹ ਤਾਂ ਬਚਾਅ ਹੋ ਗਿਆ, ਬਹੁਤ ਬਚਾਅ ਹੋ ਗਿਆ। ਜਿਹੜਾ ਰਕੇਸ਼ ਟਕੈਤ ਦਾ ਜਿਹੜੇ ਅਥਰੂ ਸੀਗੇ ਉਹਨੇ ਇੱਕ ਤਾਂ ਕਿਸਾਨ ਅੰਦੋਲਨ ਬਚਾ ਲਿਆ, ਇੱਕ ਉਹਨੇ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਉਹ ਬਚਾ ਲਈਆਂ। ਨਹੀਂ ਤਾਂ ਇਸ ਚੈਨਲ ਨੇ ਜਾਂ ਇਸ ਤਰ੍ਹਾਂ ਦੇ ਚੈਨਲਾਂ ਨੇ ਉਹਦਾ ਮੁੱਢ ਜਿਹੜਾ ਸੀ ਉਹ ਬੰਨ੍ਹ ਦਿੱਤਾ ਸੀਗਾ ਜੋ ਮੁੱਢਲੇ ਰੂਪ ਦੇ ਵਿੱਚ ਇਹੋ ਜਿਹੇ ਦੰਗੇ ਭੜਕਾਉਣ ਦੇ ਵਾਸਤੇ ਇਹ ਕਰਦੇ ਨੇ। ਹੁਣ ਉਹ ਮੁੱਕਰ ਰਹੇ ਆ ਇਸ ਸਾਰੀ ਗੱਲ ਤੋਂ। ਇਹ ਕਹਿ ਰਹੇ ਕਿ ਅਸੀਂ ਇਸ ਤਰ੍ਹਾਂ ਦੀ ਕੋਈ ਵੀਡੀਓ ਜਿਹੜੀ ਵੀ ਉਹ ਨਹੀਂ ਜਿਹੜੀ ਉਹ ਦਿਖਾਈ ਔਰ ਇਹ ਕਿਹਾ ਕਿ ਜਿਹੜੀ ਅਸੀਂ ਜਿਹੜਾ ਉਹ ਜ਼ਿੰਮੇਵਾਰੀ ਤੋਂ ਕੰਮ ਲਿਆ। ਇਹ ਜ਼ਿੰਮੇਵਾਰੀ ਤੋਂ ਬਾਅਦ ਤਾਂ ਜਿਹੜਾ ਜੀ ਉਹ ਕੰਮ ਹੈ ਹੀ ਨਹੀਂ ਸੀਗਾ। ਅਜੇ ਵੈਸੇ ਇਹ ਪਟੀਸ਼ਨਾਂ ਦੇ ਉੱਤੇ ਸੁਣਵਾਈ ਹੋਣੀ ਹੈ ਪਰ ਇਸ ਅਦਾਰੇ ਨੇ ਜਿਹੜਾ ਵੀ ਆਪਣਾ ਸਪਸ਼ਟੀਕਰਨ ਉੱਥੇ ਜਿਹੜਾ ਉਹ ਦਿੱਤਾ ਹੈ ਹਲਫਨਾਮਾ ਨਾਲ। ਜੀ ਪਨੂ ਜੀ ਟਰਾਈ ਵਾਲੇ ਵੀ ਇਹਨਾਂ ਦੇ ਆ, ਇਹਨਾਂ ਦੇ ਉੱਤੇ ਕਿਹੜਾ ਕੁਛ ਹੋ ਜਾਣਾ ਆ? ਇਹ ਅੱਜ ਦੇ ਨਹੀਂ, ਇਹ ਕਦ ਦੇ ਇਹੀ ਕੁਛ ਕਰਦੇ ਆ ਰਹੇ। ਅਦਾਲਤਾਂ 'ਚੋਂ ਮਾੜੀ ਮੋਟੀ ਰਾਹਤ ਮਿਲ ਜਾਂਦੀ ਆ ਪਰ ਇਹਨਾਂ ਦੇ ਕੰਨ ਕਦੀ ਵੀ ਨਹੀਂ ਖਿੱਚ ਹੁੰਦੇ, ਫਿਰ ਉੱਦਾਂ ਦੇ ਉੱਦਾਂ ਹੀ ਰਹਿ ਜਾਂਦੇ। ਅਜੇ ਪਰ ਇਹ ਵੀ ਹੈ ਕਿ ਇਹਦਾ ਇੱਕ ਦੂਸਰਾ ਪੱਖ ਜਿਹੜਾ ਇਹ ਹੈ ਕਿ ਲੋਕਾਂ ਦੇ ਵਿੱਚ ਤਾਂ ਜਿਹੜਾ ਵੀ ਇਹ ਕਿਸਾਨ ਅੰਦੋਲਨ ਨੇ ਅਲੱਗ ਥਲੱਗ ਤਾਂ ਕਰਕੇ ਰੱਖ ਦਿੱਤਾ ਜੀ ਜਿਹੜਾ ਇਹ ਦਰਬਾਰੀ ਮੀਡੀਆ ਹੈ। ਸੋ ਟਰਾਲੀਆਂ ਤੱਕ ਦੇ ਉੱਤੇ ਜਿਹੜਾ ਜੀ ਉਹ ਸਾਈਨ ਲੱਗੇ ਹੋਏ ਆ। ਇੰਨਾ ਤਾਂ ਸਿੱਧੇ ਹੋ ਕੇ ਕਦੀ ਵੀ ਕੋਈ ਜਿਹੜਾ ਨਹੀਂ ਸੀ ਟੱਕਰਿਆ ਜੀ ਜਿਵੇਂ ਕਾਰਪੋਰੇਟ ਅਦਾਰਿਆਂ ਨੂੰ ਤੇ ਇਸ ਦਰਬਾਰੀ ਮੀਡੀਆ ਨੂੰ ਕਿਸਾਨ ਟੱਕਰੇ। ਬਿਲਕੁਲ ਬਿਲਕੁਲ ਜੀ ਜੀ ਇਹ ਚੀਜ਼ ਬਿਲਕੁਲ ਦਰੁਸਤ ਆ। ਅਗਲੀ ਗੱਲ ਕਰਦੇ ਜਾਈਏ ਬਨੂ ਜੀ ਵੀ ਅਡਾਨੀ ਦੀ ਜਿਹੜੀ ਟ੍ਰੇਨ ਭਰੀ ਹੋਈ ਸੀਗੀ ਕਣਕ ਦੇ ਨਾਲ, ਰੋਕ ਕੀ ਰੱਖਿਆ ਆ ਉਸ ਨੂੰ ਲੋਕਾਂ ਨੇ ਤੇ ਇਕੱਲੇ ਕਹਿੰਦੇ ਇੰਜਣ ਨੂੰ ਹੀ ਜਾਣਾ ਪਿਆ ਉੱਥੋਂ। ਫਿਰ ਦੇਖੋ ਇਹ ਐਕਚੁਅਲੀ ਤਕਰੀਬਨ 16 ਤੋਂ ਤਾਂ ਜਿਹੜਾ ਜੀ ਉਹ ਮੈਂ ਦੱਸਦਾ ਆ ਰਿਹਾ ਜੀ ਆਪਣੀ ਕਈ ਵਾਰੀ ਜਿਹੜੇ ਦੀ ਗੱਲ ਹੋਈ ਕਿ ਜਦੋਂ ਤੁਸੀਂ ਮੋਗੇ ਤੋਂ ਫਿਰੋਜ਼ਪੁਰ ਨੂੰ ਜਾਂਦੇ ਹੋ ਤਾਂ ਉੱਥੇ ਐਡਾ ਵੱਡਾ ਜਿਹੜਾ ਜੀ ਉਹ ਸਾਈਲੋ ਬਣ ਗਿਆ। ਅਕਾਲੀ ਭਾਜਪਾ ਨੇ ਜਿਹੜੀ ਇਹਨਾਂ ਨੂੰ ਜ਼ਮੀਨ ਦਿੱਤੀ ਸੀਗੀ ਉਹਨਾਂ ਦੇ ਰਾਜ ਦੇ ਵੇਲੇ ਔਰ ਇਹ ਅਡਾਨੀ ਗਰੁੱਪ ਦਾ ਬਣਿਆ ਹੋਇਆ ਬਹੁਤ ਵੱਡਾ, ਐਡਾ ਵੱਡਾ ਕਿ ਉਹਦੇ ਅੰਦਰ ਟ੍ਰੇਨ ਖੱਪ ਜਾਂਦੀ ਆ ਜਾ ਕੇ ਜਿਹੜੀ ਦੀ ਮਾਲ ਗੱਡੀ। ਔਰ ਇਹਨੂੰ ਪਹਿਲਾਂ ਵੀ ਜਿਹੜਾ ਰੋਕਿਆ ਗਿਆ ਸੀਗਾ ਟ੍ਰੇਨ ਨੂੰ,
ਇੱਥੋਂ ਹੁਣ ਕਣਕ ਜਿਹੜੀ ਹੈ ਜੀ ਉਹ ਭਰ ਕੇ ਨਿਕਲੀ ਤੇ ਕਿਸਾਨਾਂ ਨੂੰ ਪਤਾ ਲੱਗ ਗਿਆ ਔਰ ਕਿਸਾਨਾਂ ਨੇ ਆ ਕੇ ਇਸ ਟ੍ਰੇਨ ਨੂੰ ਜਿਹੜਾ ਉਹ ਰੋਕ ਲਿਆ। ਹਨਾ ਕਿ ਜਿਹੜੇ ਸਿਵਲ ਤੇ ਪੁਲਿਸ ਅਧਿਕਾਰੀ ਸੀਗੇ ਜੀ ਉਹ ਪਹੁੰਚੇ ਜਥੇਬੰਦੀਆਂ ਦੇ ਨਾਲ, ਉਹਨਾਂ ਨੇ ਗੱਲਬਾਤ ਵੀ ਜਿਹੜੀ ਜੀ ਉਹ ਕੀਤੀ, ਪਰ ਜਥੇਬੰਦੀਆਂ ਨੇ ਇਹ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਜਿੰਨੀ ਦੇਰ ਤੱਕ ਉਹਨਾਂ ਦੇ ਆਗੂਆਂ ਦੇ ਵੱਲੋਂ ਸਾਨੂੰ ਹਦਾਇਤਾਂ ਨਹੀਂ ਆ ਜਾਂਦੀਆਂ ਅਸੀਂ ਇਹ ਟ੍ਰੇਨ ਜਿਹੜੀ ਉਹ ਨਹੀਂ ਛੱਡਣੀ। ਉਹਨਾਂ ਨੇ ਕਿਹਾ ਕਿ ਜਦੋਂ ਬਾਈਕਾਟ ਕੀਤਾ ਹੋਇਆ ਇਹਨਾਂ ਘਰਾਣਿਆਂ ਦਾ ਕਿ ਇਹਨਾਂ ਘਰਾਣਿਆਂ ਨੂੰ ਜਿਹੜਾ ਜੀ ਕਿਸੇ ਕਿਸਮ ਦਾ ਬਿਜ਼ਨਸ ਇੱਥੇ ਨਹੀਂ ਕਰਨ ਦੇਣਾ ਤੇ ਫਿਰ ਇਹ ਕਿਸਾਨਾਂ ਦੇ ਕੋਲੋਂ ਇਉਂ ਇੱਥੋਂ ਕਣਕ ਜਿਹੜਾ ਜੀ ਉਹ ਕਿਵੇਂ ਲੈ ਜਾਣਗੇ ਉਸ ਸਾਈਲੋ ਦੇ ਵਿੱਚੋਂ। ਇਹ ਘੰਟਿਆਂ ਬੱਧੀ ਬਹਿਸ ਜਿਹੜੀ ਸੀ ਉਹ ਚੱਲਦੀ ਰਹੀ, ਪਰ ਜਿਹੜੀਆਂ ਕਿਸਾਨ ਉੱਥੇ ਬੈਠੇ ਸੀਗੇ ਇਹਨੂੰ ਰੋਕ ਕੇ ਵੀ ਉਹ ਟਸ ਤੋਂ ਮਸ ਜਿਹੜੇ ਜੀ ਉਹ ਨਹੀਂ ਹੋਏ। ਇਹ ਕਿਹਾ ਕਿ ਉਹ ਇਹ ਗੱਲ ਜਿਹੜੀ ਉਹ ਸੁਣਨ ਦੇ ਵਾਸਤੇ ਤਿਆਰ ਨਹੀਂ ਗਏ ਕਿ ਇਸ ਟ੍ਰੇਨ ਨੂੰ ਜਿਹੜਾ ਉਹ ਛੱਡ ਦਿੱਤਾ ਜਾਵੇ। ਜਿਹੜੇ ਰੇਲਵੇ ਵਾਲੇ ਸੀ ਉਹਨਾਂ ਨੇ ਕਿਹਾ ਵੀ ਕਿਸਾਨਾਂ ਨੇ ਕਿਹਾ ਹੋਇਆ ਕਿ ਮਾਲ ਗੱਡੀਆਂ ਚੱਲ ਸਕਦੀਆਂ ਨੇ, ਤਾਂ ਜਿਹੜੇ ਉੱਥੇ ਬੈਠੇ ਕਿਸਾਨ ਸੀ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਇਹ ਕਿਹਾ ਹੋਇਆ ਕਿ ਕੋਲੇ ਵਗੈਰਾ ਦੀ ਢੋਆ ਢੁਆਈ ਜਿਹੜੀਆਂ ਉਹ ਕਰ ਸਕਦੀਆਂ ਨੇ, ਪਰ ਜਿਹੜੇ ਇਹ ਕਾਰਪੋਰੇਟ ਅਦਾਰੇ ਨੇ ਉਹਨਾਂ ਦੀ ਟ੍ਰੇਨ ਜਿਹੜੀ ਆ ਪ੍ਰਾਈਵੇਟ ਇਹ ਨਹੀਂ ਅਸੀਂ ਜਿਹੜਾ ਜੀ ਚਲਾਉਣ ਦੀ ਪਰਮਿਸ਼ਨ ਜਿਹੜੀ ਉਹ ਦਿੱਤੀ। ਉਸ ਤੋਂ ਬਾਅਦ ਜਿਹੜਾ ਸੀਗਾ ਕਈ ਘੰਟਿਆਂ ਤੋਂ ਬਾਅਦ ਇਹਦਾ ਇੰਜਣ ਜਿਹੜਾ ਸੀ ਉਹ ਖਾਲੀ ਗਿਆ ਔਰ ਇਹ ਵੀ ਕਿਹਾ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਦੀ ਅੱਜ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਇਹ ਮਾਮਲਾ ਜਿਹੜਾ ਉਹ ਵਿਚਾਰਿਆ ਜਾਊਗਾ ਵੀ ਇਹ ਟ੍ਰੇਨ ਉੱਥੋਂ ਚੱਲਣ ਦੇਣੀ ਆ ਜਾਂ ਨਹੀਂ ਜਿਹੜਾ ਜੀ ਉਹ ਚੱਲਣ ਦੇਣੀ। ਜਿਹੜੇ ਇੱਥੇ ਬੈਠੇ ਨੇ ਕਿਸਾਨ ਆਗੂ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਹੈ ਕਿ ਇਸ ਪਲਾਂਟ ਦੇ ਵਿੱਚੋਂ ਜਿਹੜਾ ਇਹ ਪਲਾਂਟ ਇੱਥੇ ਲੱਗਿਆ ਹੋਇਆ ਅਡਾਨੀ ਹੋਰਾਂ ਦਾ ਸਾਈਲੋ ਜਿਹੜਾ ਬਣਿਆ ਇਹਦੇ ਵਿੱਚੋਂ ਜਿਹੜੀ ਕਣਕ ਹੈ ਉਹ ਬਾਹਰਲੇ ਸੂਬਿਆਂ ਦੇ ਵਿੱਚ ਨਹੀਂ ਜਾਣ ਦਿੱਤੀ ਜਾਊਗੀ, ਨਾ ਅੱਗੋਂ ਇਹਦੇ ਵਿੱਚ ਜਿਹੜੀ ਕਣਕ ਆਉਣੀ ਹੈ ਉਹਨੂੰ ਅਸੀਂ ਭੰਡਾਰ ਇੱਥੇ ਕਰਨ ਦੇਣਾ। ਮਤਲਬ ਕਿ ਇਹਨੂੰ ਚੁਫੇਰੇ ਤੋਂ ਸਾਈਲੋ ਨੂੰ ਜਿਹੜਾ ਵੀ ਉਹ ਘੇਰ ਕੇ ਰੱਖਣਗੇ। ਇਹ ਇੱਕ ਵੱਡੇ ਤੁਸੀਂ ਕਹਿ ਲਓ ਕਿ ਦੁੱਖ ਦੀ ਰਗ ਜਿਹੜੀ ਹੈ ਜੀ ਉਹਦੇ ਉੱਤੇ ਹੱਥ ਕਿਸਾਨਾਂ ਨੇ ਰੱਖਿਆ, ਕਿਉਂਕਿ ਅਦਾਨੀ ਦੇ ਇਹ ਸਾਈਲੋ ਜਿਹੜੇ ਨੇ ਇਹ ਬਹੁਤ ਸਾਰੇ ਥਾਵਾਂ ਦੇ ਉੱਤੇ ਬਣੇ ਨੇ, ਪੰਜਾਬ 'ਚ ਕਈ ਥਾਵਾਂ ਦੇ ਉੱਤੇ ਬਣੇ ਨੇ। ਇਹ ਪਹਿਲਾਂ ਸੀਗਾ ਜਿਹੜਾ ਡਗਰੂ ਪਿੰਡ ਪੈਂਦਾ ਉੱਥੇ ਬਣਿਆ, ਮੋਗਾ ਫਿਰੋਜ਼ਪੁਰ ਰੋਡ ਦੇ ਉੱਤੇ ਬਣੇ, ਹੋਰ ਵੀ ਕਈ ਥਾਵਾਂ ਦੇ ਉੱਤੇ ਆ। ਔਰ ਜਿਵੇਂ ਕਣਕ ਹੁਣ ਅੱਗੋਂ ਆਉਣੀ ਹੈ ਜੀ April ਦੇ ਮਹੀਨੇ ਦੇ ਵਿੱਚ ਤੇ ਇਹਨਾਂ ਨੇ ਜਿਹੜੀ ਹੈ ਜੀ ਉਹ ਕਣਕ ਖਰੀਦਣੀ ਹੈ। ਜੇ ਕਿਸਾਨ ਇਹ ਕਹਿੰਦੇ ਆ ਕਿ ਅਸੀਂ ਉੱਥੇ ਸਟੋਰ ਨਹੀਂ ਜਿਹੜੀ ਉਹਨਾਂ ਨੂੰ ਕਣਕ ਜਿਹੜੀ ਉਹ ਕਰਨ ਦੇਣੀ, ਤਾਂ ਇਹ ਇੱਕ ਕਿਸਮ ਦੇ ਨਾਲ ਇਹਨਾਂ ਕਾਰਪੋਰੇਟ ਅਦਾਰਿਆਂ ਦੇ ਨਾਲ ਹੋਰ ਇੱਕ ਸਿੱਧਾ ਜਿਹੜਾ ਉਹ ਪੰਗਾ ਹੋਊਗਾ, ਕਿਉਂਕਿ ਕਿਸਾਨ ਅੰਦੋਲਨ ਕਰਕੇ ਇਹ ਸਾਰੇ ਇਹਨਾਂ ਦੇ ਜਿਹੜੇ ਬਿਜ਼ਨਸ ਨੇ ਉਹ ਹਾਈਲਾਈਟ ਤਾਂ ਹੋ ਗਿਆ ਸੀ। ਜੀ ਜੀ ਜੀ। ਹੁਣ ਪੰਨੂ ਜੀ ਰਾਮਦੇਵ ਕਹਿੰਦਾ 3 ਸਾਲਾਂ ਦੇ ਲਈ ਕਾਨੂੰਨ ਰੱਦ ਕਰ ਦੇਵੇ ਸਰਕਾਰ। ਦੇਖੋ ਉਂਝ ਤਾਂ ਵੈਸੇ ਲਾਲਾ ਰਾਮਦੇਵ ਅੱਜ ਕੱਲ੍ਹ ਤਾਂ ਲੱਭਦਾ ਨੀਗਾ ਜੀ ਕਿਤੇ, ਕਿਉਂਕਿ ਉਹ ਇਹ ਕਹਿੰਦਾ ਸੀਗਾ ਵੀ ਪੈਟਰੋਲ ਦੇ 35 ਰੁਪਏ ਲੈਣਾ ਤੇ ਭਾਜਪਾ ਨੂੰ ਵੋਟਾਂ ਪਾਓ, ਤੇ ਜੇ ਅੱਧੇ ਮੁੱਲ ਦੇ ਉੱਤੇ ਸਿਲੰਡਰ ਲੈਣਾ ਤੇ ਭਾਜਪਾ ਨੂੰ ਵੋਟਾਂ ਪਾਓ। ਅੱਜ ਪੈਟਰੋਲ ਡੀਜ਼ਲ ਕਿੱਥੇ ਚਲੇ ਗਿਆ, ਉਹ ਸੈਂਚਰੀ ਮਾਰ ਗਿਆ, ਮਤਲਬ ਕਿ 100 ਰੁਪਏ ਨੂੰ ਟੱਪ ਗਿਆ, 100 ਰੁਪਇਆ ਜਾਂ ਹੋ ਗਿਆ, ਉਹ ਇਸ ਮਾਮਲੇ ਦੇ ਉੱਤੇ ਨਹੀਂ ਆਉਂਦਾ। ਇਹੀ ਰਾਮਦੇਵ ਆ ਜਿਹੜਾ ਕਹਿੰਦਾ ਸੀਗਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਪਿਆ ਜਿਹੜਾ ਕਾਲਾ ਧਨ ਹੈ ਉਹ ਵਾਪਸ ਆ ਜਾਣਾ, ਜਦੋਂ 14 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਕਹਿੰਦਾ ਸੀਗਾ। ਔਰ ਉਹਦੇ ਜਿਹੜੇ ਲੋਕਾਂ ਦੇ ਖਜ਼ਾਨਿਆਂ ਦੇ ਵਿੱਚ ਜਿਹੜੇ ਵੀ ਉਹ ਪੈਸੇ ਆਉਣੇ ਆ, ਜਦੋਂ ਇਹ ਅੰਦੋਲਨ ਕਰ ਰਿਹਾ ਸੀਗਾ, ਜਦੋਂ ਉਹ ਸਲਵਾਰ ਪਾ ਕੇ ਭੱਜਿਆ ਰਾਮਲੀਲਾ ਗਰਾਊਂਡ 'ਚੋਂ ਉਸ ਵੇਲੇ। ਹੁਣ ਲੋਕ ਉਹਨੂੰ ਲੱਭਦੇ ਆ ਜੀ ਕਿ ਆ ਕੇ ਉਹ ਦੱਸੇ ਕਿ ਭਾਈ ਕੀ ਬਣਿਆ ਉਹਦਾ, ਜਿਹੜੇ ਉਹ ਵਾਅਦੇ ਕਰਦਾ ਸੀ, ਕਿਉਂਕਿ ਕਿਸੇ ਸਮੇਂ ਉਹ ਯੋਗਾ ਦੇ ਨਾਲ ਜਿਹੜਾ ਉਹ ਲੋਕਾਂ ਦੇ ਵਿੱਚ ਆਇਆ। ਇੱਕ ਪਾਸੇ ਤਾਂ ਉਹ ਇਹ ਪ੍ਰਚਾਰਦਾ ਕਿ ਜਿਹੜਾ ਯੋਗ ਹੈ ਉਹ ਹਰੇਕ ਬਿਮਾਰੀ ਦਾ ਇਲਾਜ ਹੈ, ਤੇ ਦੂਜੇ ਪਾਸੇ ਦਵਾਈਆਂ ਬਣਾ ਕੇ ਵੇਚਦਾ ਜੀ। ਹੁਣ ਇਹ ਨਹੀਂ ਪਤਾ ਵੀ ਉਹਦੀ ਯੋਗ ਵਾਲੀ ਗੱਲ ਸਹੀ ਹੈ ਜਾਂ ਦਵਾਈਆਂ ਠੀਕ ਨੇ ਉਹਦੀਆਂ। ਜਿੱਥੇ ਉਹਦਾ ਦਾਅ ਲੱਗਦਾ ਪੈਸੇ ਬਣਾਉਣ ਦਾ, ਤਾਂ ਕਰਕੇ ਕਿਸੇ ਟਾਈਮ ਉਹ ਬਾਬਾ ਰਾਮਦੇਵ ਹੁੰਦਾ ਸੀ, ਅੱਜ ਕੱਲ੍ਹ ਉਹ ਲਾਲਾ ਰਾਮਦੇਵ ਹੈ, ਕਿਉਂਕਿ ਉਹ ਇੱਕ ਕਾਰਪੋਰੇਟ ਘਰਾਣਾ ਵੱਡਾ ਸਥਾਪਿਤ ਹੋ ਚੁੱਕਿਆ ਹੋਇਆ। ਔਰ ਪੰਜਾਬ ਦੇ ਵਿੱਚ ਵੀ ਉਹਦੀਆਂ ਥਾਂ ਦੇ ਉੱਤੇ ਦੁਕਾਨਾਂ ਨੇ। ਹੁਣ ਜਦੋਂ ਉਹਨੂੰ ਇਹ ਦੱਸਦਾ ਹੈ ਕਿ ਕਿਸਾਨ ਹੌਲੀ ਹੌਲੀ ਸਹੀ ਉਹਦੇ ਪ੍ਰੋਡਕਟ ਵੱਲ ਨੂੰ ਵੀ ਆ ਰਹੇ ਆ, ਔਰ ਬਹੁਤ ਸਾਰੇ ਥਾਵਾਂ ਦੇ ਉੱਤੇ ਕਿਹਾ ਜਾ ਰਿਹਾ ਕਿ ਜਿਹੜਾ ਇਹਦੇ ਪ੍ਰੋਡਕਟ ਦਾ ਬਾਈਕਾਟ ਕਰੋ। ਔਰ ਇਹਦਾ ਜਿਹੜਾ ਬੇਸ ਹੈ ਉਹ ਉੱਤਰ ਪ੍ਰਦੇਸ਼ ਦੇ ਵਿੱਚ ਹੈ। ਉਹਨੂੰ ਇਸ ਗੱਲ ਦਾ ਭੇਦ ਹੈ ਬੜੀ ਚੰਗੀ ਤਰ੍ਹਾਂ ਕਿ ਉੱਤਰ ਪ੍ਰਦੇਸ਼ ਦੇ ਵਿੱਚ ਕਿਸਾਨ ਅੰਦੋਲਨ ਜਿਹੜਾ
ਉਹ ਤੇਜ਼ੀ ਦੇ ਨਾਲ ਫੈਲਦਾ ਤੁਰਿਆ ਜਾ ਰਿਹਾ। ਉਹ ਇੱਕ ਇੱਥੇ ਸਮਾਗਮ ਦੇ ਵਿੱਚ ਆਇਆ ਸੀਗਾ ਹਰਿਆਣੇ, ਤੇ ਇੱਥੇ ਆ ਕੇ ਹੁਣ ਉਹਨੂੰ ਬੋਲਣਾ ਜਿਹੜਾ ਵੀ ਉਹ ਪੈ ਗਿਆ, ਉਂਝ ਤਾਂ ਲੱਭਦਾ ਨਹੀਂ। ਇਹ ਕਿਹਾ ਕਿ ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਮੁੜ ਕੇ ਫਿਰ ਸ਼ੁਰੂ ਹੋਵੇ। ਇਹ ਕਿਹਾ ਕਿ ਕਿਸਾਨ ਤੇ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਦੇਸ਼ ਦੇ ਹਿੱਤ ਦੇ ਵਿੱਚ ਨੀਤੀਆਂ ਦੇ ਉੱਤੇ ਚਰਚਾ ਕਰਕੇ ਕਾਨੂੰਨ ਜਿਹੜਾ ਉਹ ਬਣਾਵੇ। ਇਹ ਵੀ ਕਿਹਾ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ 3 ਸਾਲ ਦੇ ਵਾਸਤੇ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਵੇ, ਤੇ ਇਹਦੇ ਦੌਰਾਨ ਜਿਹੜੀ ਉਹ ਕਮੇਟੀ ਬਣਾ ਕੇ ਅੱਗੋਂ ਗੱਲਬਾਤ ਜਿਹੜੀ ਵੀ ਉਹ ਕਰੇ। ਮਤਲਬ ਕਿ 3 ਸਾਲ ਲਈ ਰੱਦ ਕਰਨ ਦਾ ਉਹਦਾ ਮਕਸਦ ਇਹ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਜਿੰਨੀ ਉਹਦੀ ਟਰਮ ਰਹਿੰਦੀ ਆ ਉਹਦੇ ਵਿੱਚ ਉਹਨੂੰ ਜਿਹੜਾ ਜੀ ਉਹ ਬਚਾ ਲਿਆ ਜਾਵੇ ਇੱਕ ਕਿਸਮ ਦੇ ਨਾਲ, ਕਿਉਂਕਿ ਜਿਹੜੀ ਹੈ ਸਰਕਾਰ ਆ ਉਹ ਇਹੋ ਜਿਹੇ ਆਪਣੇ ਏਜੰਟਾਂ ਦੇ ਰਾਹੀਂ ਹੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਉਠਾਉਂਦੇ ਹੁੰਦੇ ਆ। ਕਿਉਂਕਿ ਇਹ ਗੱਲ ਚੱਲਦੀ ਆ ਅਕਸਰ ਕਿ 18 ਮਹੀਨੇ ਕਹਿੰਦੀ ਆ ਕੇਂਦਰ ਦੀ ਸਰਕਾਰ, ਉਹ ਜਿਹੜਾ ਜੀ 3 ਸਾਲਾਂ ਦੇ ਉੱਤੇ ਵੀ ਆ ਸਕਦੀ ਹੈ ਕਿ 3 ਸਾਲ ਦੇ ਵਾਸਤੇ ਜਾਂ ਜਿਹੜੀਆਂ ਅਗਲੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਹਦੇ ਤੱਕ ਇਹਨਾਂ ਨੂੰ ਰੱਦ ਕਰ ਦਿਓ। ਔਰ ਇਹ ਵੀ ਆ ਕਿ ਜੇ ਕਿਸਾਨ ਇਸ ਮਾਮਲੇ ਦੇ ਉੱਤੇ ਆਉਂਦੇ ਆ ਤੇ ਉਹ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਲੈ ਲੈਣ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਤੋਂ ਹਲਫਨਾਮੇ ਲੈ ਲਓ ਕਿ ਜਿਹੜੀਆਂ 24 ਦੀਆਂ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ ਉਹ ਇਹਨਾਂ ਮੁੱਦਿਆਂ ਦੇ ਉੱਤੇ ਲੜੀਆਂ ਜਾਣਗੀਆਂ, ਇਹਨਾਂ ਖੇਤੀ ਕਾਨੂੰਨਾਂ ਦੇ ਉੱਤੇ ਵੀ ਚਾਹੀਦੇ ਆ ਜਾਂ ਨਹੀਂ ਚਾਹੀਦੇ। ਜਿਹੜਾ ਜੀ ਇਹ ਹੋ ਸਕਦਾ ਜਿਹੜਾ ਜੀ ਵਿਚਲਾ ਰਾਹ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜਾ ਉਹ ਨਿਕਲੇ ਕਿ ਮੌਜੂਦਾ ਸਰਕਾਰ ਦੇ ਰਹਿੰਦੇ ਆ। ਪਰ ਪ੍ਰੋਬਲਮ ਆਪਾਂ ਜਿਹੜੀ ਪਹਿਲਾਂ ਗੱਲ ਕਰਕੇ ਹਟੇ ਆ, ਸਾਈਲੋ ਜਿਹੜੇ ਇੰਨੇ ਪੈਸੇ ਇਹ ਖਰਚਾਈ ਬੈਠੇ ਆ, ਉਹਨਾਂ ਦੇ ਅਗਲਿਆਂ ਨੇ ਐਪ ਤੱਕ ਤਿਆਰ ਕੀਤੇ ਹੋਏ ਆ ਔਰ ਉਹਨਾਂ ਦੀਆਂ ਦਾਲਾਂ ਕੀ ਸਬਜ਼ੀਆਂ ਕੀ ਹਰੇਕ ਚੀਜ਼ ਤਾਂ ਮਾਰਕੀਟ ਦੇ ਵਿੱਚ ਸੁੱਟ ਦਿੱਤੀ ਲਿਆ ਕੇ ਉਹਨਾਂ ਨੇ। ਜਿਹੜਾ ਪਾਕਿਸਤਾਨ ਦੇ ਨਾਲ ਚੁੱਪ ਕੀਤੇ ਸਮਝੌਤਾ ਹੋ ਗਿਆ ਪਰਸੋਂ ਕਿ ਜਿਹੜੇ ਪੁਰਾਣੇ ਸਮਝੌਤੇ ਸੀ ਉਹ ਸਾਰੇ ਸਹੀ ਪਾਤੀ ਆ ਉਹਦੇ ਉੱਤੇ ਵੀ ਅਸੀਂ ਉਹਨੂੰ ਫੁਲਫਿਲ ਕਰਾਂਗੇ। ਉਹ ਕਿਉਂ ਹੋਇਆ? ਉਹ ਇਸ ਕਰਕੇ ਹੋਇਆ ਕਿ ਹੁਣ ਬਿਜ਼ਨਸ ਜਿਹੜਾ ਜੀ ਉਹ ਦੁਬਾਰਾ ਫਿਰ ਚੱਲਣਾ ਇਹ ਸਰਹੱਦ ਦੇ ਰਾਹੀਂ। ਇਹ ਸਾਰੀ ਤਿਆਰੀ ਜਿਹੜੀ ਆ ਜਿੰਨੇ ਹਾਈਵੇ ਨਵੇਂ ਬਣ ਰਹੇ ਆ ਇਹ ਸਾਰੀ ਉਸੇ ਚੀਜ਼ ਦੀ ਤਿਆਰੀ ਹੋ ਰਹੀ ਹੈ ਕਿ ਇਹਨਾਂ ਕਾਰਪੋਰੇਟ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣਾ। ਰਾਮਦੇਵ ਨੂੰ ਵੀ ਹੁਣ ਜਿਹੜੀ ਵੀ ਇਹ ਚੇਤੇ ਆਈ ਗੱਲ, ਕਿਉਂਕਿ ਉਹ ਵੀ ਹੈ ਜਦੋਂ ਮੈਂ ਤੁਹਾਨੂੰ ਕਿਹਾ ਕਿ ਉਹ ਵੀ ਇਸ ਵੇਲੇ ਕਾਰਪੋਰੇਟ ਘਰਾਣਾ ਇੱਕ ਵੱਡਾ, ਉਹਨੇ ਇਹ ਗੱਲ ਜਿਹੜੀ ਕਹੀ ਹੈ ਕਿ ਅੱਜ ਜਿਹੜੇ ਨਾ ਕਿਸਾਨ ਗੱਲ ਸੁਣਨ ਲਈ ਤਿਆਰ ਨੇ ਨਾ ਸਰਕਾਰ ਜਿਹੜੀ ਉਹ ਮੰਨਣ ਦੇ ਵਾਸਤੇ ਤਿਆਰ ਹੈ। ਪਰ ਇਹ ਡੈਡਲੌਕ ਜਿਹੜਾ ਜੀ ਉਹ ਖਤਮ ਹੋਣਾ ਚਾਹੀਦਾ। ਜੇ 1.5 ਸਾਲ ਵਾਸਤੇ ਸਰਕਾਰ ਆਈ ਹੈ ਤੇ ਉਹ 3 ਸਾਲਾਂ ਦੇ ਵਾਸਤੇ ਜਿਹੜਾ ਜੀ ਉਹ ਆ ਜਾਵੇ, 3 ਸਾਲ ਦੇ ਵਾਸਤੇ ਇਹਨੂੰ ਰੱਦ ਜਿਹੜਾ ਜੀ ਕਰਦੇ। ਇਹ ਵੀ ਕਿਹਾ ਕਿ ਖੇਤੀ ਕਾਨੂੰਨ ਨੂੰ ਕਾਲਾ ਕਾਨੂੰਨ ਕਹਿ ਰਹੇ ਆ ਕਿਸਾਨ। ਉਹ ਕਹਿੰਦੇ ਕਾਲਾ ਜਿਹੜਾ ਜੀ ਉਹ ਕਾਨੂੰਨ ਨਹੀਂ ਹੁੰਦਾ, ਕਾਲਾ ਤੇ ਚਿੱਟਾ ਤਾਂ ਬੰਦੇ ਦੀ ਨੀਅਤ ਦੇ ਉੱਤੇ ਨਿਰਭਰ ਕਰਦਾ ਹੈ। ਪਤਾ ਨਹੀਂ ਉਹਨੇ ਕਿਸ ਸੰਦਰਭ 'ਚ ਕਹੀ ਗੱਲ, ਵੈਸੇ ਠੀਕ ਹੈ। ਕਾਲੀ ਤਾਂ ਸੋਚ ਹੁੰਦੀ ਹੈ ਜਿਨ੍ਹਾਂ ਨੇ ਕਾਲੇ ਕਾਨੂੰਨ ਜਿਹੜੇ ਜੀ ਉਹ ਬਣਾਏ ਨੇ। ਇਹ ਵੀ ਕਿਹਾ ਕਿ ਨਾ ਤਾਂ ਉਹ ਸਰਕਾਰ ਦਾ ਬੁਲਾਰਾ ਆ ਤੇ ਨਾ ਉਹਨੇ ਕੰਟਰੈਕਟ ਖੇਤੀ ਜਿਹੜੀ ਹੈ ਜੀ ਉਹ ਕਰਨੀ ਹੈ। ਇਹ ਵੀ ਇੱਕ ਝੂਠ ਹੈ ਕਿਉਂਕਿ ਜਿਹੜਾ ਇਹ ਰਾਮਦੇਵ ਹੈ ਉਹ ਕਰਦਾ ਇਹੋ ਜਿਹੀ ਜਿਹੜੀ ਜੀ ਉਹ ਖੇਤੀ। ਗੜਵਾਲ ਦੇ ਏਰੀਏ ਦੇ ਵਿੱਚ ਇੱਕ ਦਾਲ ਜਿਹਨੂੰ ਪੁੱਛਦਾ ਕੋਈ ਨਹੀਂ ਸੀ ਹੁੰਦਾ, ਇੰਨੀ ਸਸਤੀ ਕਿ 50 ਕਿਲੋ ਜਿਹੜੀ ਦਾਲ ਹੈ ਉਹ ਦੇ ਕੇ ਇੱਕ ਲੂਣ ਦੀ ਥੈਲੀ ਕਿਸੇ ਟਾਈਮ ਆਉਂਦੀ ਹੁੰਦੀ ਸੀ। ਉਹ ਉੱਥੋਂ ਇਹ 15 ਤੋਂ 20 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਚੁੱਕਦਾ ਔਰ ਇਹ ਪ੍ਰਚਾਰਦਾ ਹੈ ਕਿ ਉਸ ਦਾਲ ਦੇ ਨਾਲ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ, ਹਾਰਟ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ। ਤੇ ਇਹਦੇ ਸਟੋਰਾਂ ਦੇ ਵਿੱਚ 120 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਪੈਕਟ ਜਿਹੜਾ ਜੀ ਉਹ ਦਾਲ ਵੇਚਦੀ। ਜੀ ਜੀ ਦੇਖ ਲਓ ਲਾਲਾ ਜੀ ਕੀ ਕਰੀ ਜਾਂਦੇ। ਅਗਲੀ ਜਿਹੜੀ ਆ ਪੰਨੂ ਜੀ ਗੱਲ ਕਰੀਏ, ਦੀਪ ਸਿੱਧੂ ਨੇ ਜਿਹੜੀ ਆਪਣੀ ਪਟੀਸ਼ਨ ਫਾਈਲ ਕੀਤੀ ਸੀ ਉਸ ਦੇ ਵਿੱਚ ਕਿਹਾ ਆ ਵੀ ਉਹ 12 ਵਜੇ ਤੱਕ ਹੋਟਲ ਵਿੱਚ ਹੀ ਸੀ, ਹਿੰਸਾ ਵਿੱਚ ਨਹੀਂ ਸੀ ਸ਼ਾਮਿਲ। ਬਿਲਕੁਲ ਜੀ, ਜਿਹੜਾ ਇੱਥੇ ਸਿੰਘੂ ਬਾਰਡਰ ਦੇ ਕੋਲ ਇੱਕ ਹੋਟਲ ਹੈ ਉੱਥੇ ਕਿਉਂਕਿ ਰਹਿੰਦਾ ਸੀਗਾ ਜੀ ਇਹ ਜਿਹੜਾ ਸੰਘਰਸ਼ ਜਿੰਨੀ ਦੇਰ ਚੱਲਦਾ ਰਿਹਾ ਉਸ ਹੋਟਲ ਦੇ ਵਿੱਚ। ਇਹ ਕਿਹਾ ਉਹਨੇ ਇਹ ਪਟੀਸ਼ਨ ਜਿਹੜੀ ਲਾਈ ਹੈ, 2 ਉਹਨੇ ਲਾਈਆਂ ਸੀਗੀਆਂ। ਇੱਕ ਤਾਂ ਐਪਲੀਕੇਸ਼ਨ ਸੀਗੀ, ਉਹ ਐਪਲੀਕੇਸ਼ਨ ਸੁਰੱਖਿਆ ਨੂੰ ਲੈ ਕੇ ਸੀ ਕਿ ਜੇਲ੍ਹ ਦੇ ਵਿੱਚ ਉਹਨੂੰ ਖਤਰਾ ਹੈ, ਉਹਨੂੰ ਸੁਰੱਖਿਆ ਦਿੱਤੀ ਜਾਵੇ ਜੇਲ੍ਹ ਦੇ ਵਿੱਚ। ਉਹਨੂੰ ਵੱਖਰੇ ਸੈੱਲ ਦੇ ਵਿੱਚ ਜਿਹੜਾ ਜੀ ਉਹ ਕਰ ਦਿੱਤਾ। ਉਸ ਤੋਂ ਬਾਅਦ ਉਹਨੇ ਇਹ ਐਪਲੀਕੇਸ਼ਨ ਤਾਂ ਵਾਪਸ ਲੈ ਲਈ। ਦੂਜਾ ਜਿਹੜੀ ਉਹਨੇ ਪਟੀਸ਼ਨ ਲਾਈ ਹੈ ਉਹਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਕਿ ਉਹਦੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਹਨੇ ਕਿਹਾ ਕਿ ਜਿਹੜੀ ਜਾਂਚ ਹੋਈ ਹੈ ਜਾਂ ਜਿਹੜੀ ਪੁਲਿਸ ਜਾਂਚ ਕਰ ਰਹੀ ਹੈ ਉਹਦੇ ਉੱਤੇ ਉਹਨੂੰ ਭਰੋਸਾ ਨਹੀਂ।
ਇਹ ਵੀ ਕਿਹਾ ਕਿ ਦਿੱਲੀ ਦੇ ਵਿੱਚ ਹੋਈ ਜਿਹੜੀ ਹਿੰਸਾ ਸੀ ਉਹਨੂੰ ਕੋਈ ਉਹਨੇ ਹਵਾ ਨਹੀਂ ਦਿੱਤੀ, ਬਲਕਿ ਹਜੂਮ ਜਿਹੜਾ ਸੀਗਾ ਉੱਥੇ ਉਹਨੂੰ ਸ਼ਾਂਤ ਕਰਕੇ ਉਹਨੇ ਤਾਂ ਪੁਲਿਸ ਦੀ ਮਦਦ ਜਿਹੜੀ ਉਹ ਕੀਤੀ। ਇਹ ਪਟੀਸ਼ਨ ਦੇ ਵਿੱਚ ਉਹਨੇ ਜਿਹੜਾ ਉਹ ਲਿਖਿਆ, ਉਹਨੇ ਆਪਣੇ ਵਕੀਲ ਦੇ ਰਾਹੀਂ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਜਿਹੜੇ ਨੇ ਉਹਨੂੰ ਇਹ ਕਿਹਾ ਕਿ ਜਿਹੜਾ ਅਸੀਂ ਉਹ ਇਹ ਕਹਿੰਦਾ ਕਿ ਉਹ ਤਾਂ ਹੋਟਲ ਦੇ ਵਿੱਚ ਸੀਗਾ 12 ਵਜੇ ਤੱਕ, ਦੁਪਹਿਰੇ 12 ਵਜੇ ਤੱਕ ਮੂਰਥਲ ਦੇ ਹੋਟਲ ਦੇ ਵਿੱਚ ਸੀਗਾ, ਤੇ 2 ਵਜੇ ਉਹ ਲਾਲ ਕਿਲੇ ਪਹੁੰਚਿਆ। ਉਹ ਕਹਿੰਦਾ ਜਦੋਂ ਉਹ ਲਾਲ ਕਿਲੇ ਪਹੁੰਚਿਆ ਤਾਂ ਉਸ ਟਾਈਮ ਦੇ ਉੱਤੇ ਤਾਂ ਉਹਦੇ ਉੱਥੇ ਬਹੁਤ ਸਾਰੇ ਲੋਕ ਜਿਹੜੇ ਵੀ ਉਹ ਪਹੁੰਚ ਚੁੱਕੇ ਹੋਏ ਸੀਗੇ। ਉਹਨੇ ਇਹ ਕਿਹਾ ਕਿ ਉਹਦੇ ਫੋਨ ਦੀ ਜਿਹੜੀ ਲੋਕੇਸ਼ਨ ਹੈ ਉਹ ਟਰੇਸ ਕਰਨ ਲਈ ਜਿਹੜਾ ਜੀ ਉਹ ਜਾਵੇ। ਹੁਣ ਕਿਉਂਕਿ ਇਹ ਨਹੀਂ ਪਤਾ ਕਿ ਉਹਦਾ ਫੋਨ ਉਹਦੇ ਕੋਲੇ ਉਸ ਵੇਲੇ ਸੀਗਾ ਜਾਂ ਉੱਥੇ ਹੋਟਲ ਦੇ ਵਿੱਚ ਜਿਹੜਾ ਪਿਆ ਹੋਇਆ ਸੀਗਾ ਕੀ ਹੈ, ਪਰ ਇਹ ਪਟੀਸ਼ਨ ਜਿਹੜੀ ਹੈ ਇਹਦੇ ਉੱਤੇ ਜਿਹੜੀ ਸੁਣਵਾਈ ਆ ਉਹ ਆਉਂਦੇ ਦਿਨਾਂ ਦੇ ਦੌਰਾਨ ਹੋਊਗੀ। ਜਿਹੜੀ ਅਦਾਲਤ ਹੈ ਉਹਦੇ ਉੱਤੇ ਇਹ ਨਿਰਭਰ ਕਰਦਾ ਹੈ, ਇੱਕ ਤਾਂ ਦੋ ਪੱਖਾਂ ਤੇ ਨਿਰਭਰ ਕਰੂਗਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਆਪਣਾ ਪੱਖ, ਦਿੱਲੀ ਦੀ ਪੁਲਿਸ ਜਿਹੜੀ ਹੈ ਉਹ ਕੀ ਲਾਉਂਦੀ ਹੈ, ਉਹ ਐਕਸੈਪਟ ਹੁੰਦਾ ਅਦਾਲਤ ਦੇ ਵਿੱਚ ਜਾਂ ਨਹੀਂ। ਜੇ ਨਹੀਂ ਐਕਸੈਪਟ ਹੁੰਦਾ ਪੁਲਿਸ ਦਾ ਤਾਂ ਫਿਰ ਅਦਾਲਤ ਜਿਹੜੀ ਆ ਉਹ ਇੱਕ ਇਸ ਮਾਮਲੇ ਦੇ ਉੱਤੇ ਜਾਂਚ ਕਮੇਟੀ ਜਿਹੜੀ ਬਣਾ ਸਕਦੀ ਆ। ਵੈਸੇ ਇਹਦੇ ਚਾਂਸਸ ਜਿਹੜੇ ਆ ਜੀ ਉਹ ਘੱਟ ਹੈ। ਦੀਪ ਸਿੱਧੂ ਦੇ ਵੱਲੋਂ ਲਾਈ ਗਈ ਇਸ ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਉਹਦਾ ਮੀਡੀਆ ਟ੍ਰਾਇਲ ਜਿਹੜਾ ਜੀ ਉਹ ਚਲਾਇਆ ਜਾ ਰਿਹਾ ਤੇ ਉਹਦੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ, ਤੇ ਮੈਨੂੰ ਜਿਹੜਾ ਜੀ ਮੁੱਖ ਸਰਗਣਾ ਦੱਸ ਕੇ ਮੇਰੇ ਆਲੇ ਦੁਆਲੇ ਸਾਰੀ ਕਹਾਣੀ ਜਿਹੜੀ ਬੁਣੀ ਜਾ ਰਹੀ ਹੈ। ਇਸ ਪਟੀਸ਼ਨ ਦੇ ਵਿੱਚ ਉਹਨੇ ਇਹ ਲਿਖਿਆ ਕਿ ਮੈਂ ਗਲਤ ਸਮੇਂ ਤੇ ਗਲਤ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਪਹੁੰਚ ਗਿਆ, ਇਹੀ ਮੇਰਾ ਕਸੂਰ ਹੈ। ਜੀ ਅਗਲੀ ਪਨੂੰ ਜੀ ਗੱਲ ਕਰੀਏ, ਭਾਰਤ ਵਿੱਚ ਸਭ ਤੋਂ ਵੱਧ ਨੇ ਕ੍ਰਿਕਟ ਸਟੇਡੀਅਮ, ਪਰ ਇੱਕ ਵੀ ਕ੍ਰਿਕਟ ਸਟੇਡੀਅਮ ਕ੍ਰਿਕਟ ਖਿਡਾਰੀ ਦੇ ਨਾਮ ਤੇ ਨਹੀਂ। तो पिछले दिन ही इस करके दोबारा चर्चा ਦੇ ਵਿੱਚ ਆਇਆ ਕਿ ਮੋਟੇਰਾ ਸਟੇਡੀਅਮ ਜਿਹੜਾ ਅਹਿਮਦਾਬਾਦ ਦਾ ਉਹ ਮੋਟੇਰਾ ਸਟੇਡੀਅਮ ਦੇ ਤੌਰ ਤੇ ਵੀ ਜਾਣਿਆ ਜਾਂਦਾ, ਫਿਰ ਉਹ ਸਰਦਾਰ ਪਟੇਲ ਦੇ ਨਾਮ ਦੇ ਉੱਤੇ ਜਿਹੜਾ ਵੀ ਉਹ ਜਾਣਿਆ ਜਾਂਦਾ ਸੀ, ਸਰਦਾਰ ਪਟੇਲ ਸਟੇਡੀਅਮ। ਸਰਦਾਰ ਪਟੇਲ ਸਟੇਡੀਅਮ ਮਿਟਾ ਕੇ ਉੱਥੇ ਨਰਿੰਦਰ ਮੋਦੀ ਸਟੇਡੀਅਮ ਜਿਹੜਾ ਉਹ ਲਿਖ ਦਿੱਤਾ ਗਿਆ ਜੀ। ਤੇ ਇਸ ਕਰਕੇ ਔਰ ਜਿਹੜੇ ਬੋਲਿੰਗ ਐਂਡ ਨੇ ਜੀ ਉਹ ਵੀ ਇੱਕ ਪਾਸੇ ਬਣਾਤਾ ਗਿਆ ਜੀ ਰਿਲਾਇੰਸ ਐਂਡ, ਔਰ ਦੂਸਰੇ ਪਾਸੇ ਅਡਾਨੀ ਐਂਡ ਜਿਹੜਾ ਜੀ, ਮਤਲਬ ਕਿ ਉਹ ਕੰਪਲੀਟ ਹੀ ਉਹਨਾਂ ਦਾ ਹੋ ਗਿਆ ਜੀ। ਇਹਦੇ ਉੱਤੇ ਚੁਟਕੀ ਪਿਛਲੇ ਦਿਨੀ ਜਿਹੜਾ ਜੀ ਉਹ ਰਾਹੁਲ ਗਾਂਧੀ ਨੇ ਲਈ ਸੀ ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਵੀ ਹਮ ਦੋ ਹਮਾਰੇ ਦੋ। ਤੋ ਇਹ ਜਿਹੜਾ ਜੀ ਇੱਕ ਵਾਰੀ ਫਿਰ ਇਹ ਚਰਚਾ ਛਿੜੀ ਆ ਕਿ ਜਿਹੜੇ ਕ੍ਰਿਕਟ ਸਟੇਡੀਅਮ ਨੇ ਉਹ ਜਿਨ੍ਹਾਂ ਲੋਕਾਂ ਨੇ ਕ੍ਰਿਕਟ ਦੇ ਵਿੱਚ ਬਹੁਤ ਜਿਹੜੀਆਂ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਨੇ ਉਹਨਾਂ ਦੇ ਨਾਮ ਦੇ ਉੱਤੇ ਕਿਉਂ ਨਹੀਂ ਜਿਹੜਾ ਵੀ ਬਣ ਸਕੇ। ਜਿਹੜਾ ਇਹ ਇੱਥੇ ਸਟੇਡੀਅਮ ਨੇ ਭਾਰਤ ਦੇ ਵਿੱਚ ਜਿਹੜਾ ਵੀ ਉਹ ਕ੍ਰਿਕਟ ਦੀ ਸ਼ੁਰੂਆਤ ਬੇਸ਼ੱਕ ਇੰਗਲੈਂਡ ਤੋਂ ਹੋਈ ਸੀ, ਔਰ ਇੰਗਲੈਂਡ ਦੇ ਵਿੱਚ 23 ਕ੍ਰਿਕਟ ਸਟੇਡੀਅਮ ਨੇ, ਭਾਰਤ ਦੇ ਵਿੱਚ 53 ਕ੍ਰਿਕਟ ਸਟੇਡੀਅਮ ਨੇ ਜੀ। ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕ੍ਰਿਕਟ ਸਟੇਡੀਅਮ ਭਾਰਤ ਦੇ ਵਿੱਚ ਨੇ। 24 ਸਟੇਡੀਅਮ ਨੇ 53 ਦੇ ਵਿੱਚੋਂ, ਜਿਨ੍ਹਾਂ ਦੇ ਵਿੱਚ ਇੰਟਰਨੈਸ਼ਨਲ ਜਾਂ ਡੋਮੈਸਟਿਕ ਕ੍ਰਿਕਟ ਜਿਹੜਾ ਵੀ ਉਹ ਖੇਡਿਆ ਜਾ ਰਿਹਾ। ਭਾਰਤ ਦੇ ਵਿੱਚ ਕੋਈ ਵੀ ਕ੍ਰਿਕਟ ਸਟੇਡੀਅਮ ਜਿਹੜਾ ਕਿਸੇ ਕ੍ਰਿਕਟਰ ਦੇ ਨਾਮ ਦੇ ਉੱਤੇ ਨਹੀਂਗਾ। ਸਾਰੇ ਜਿਹੜੇ ਸਟੇਡੀਅਮ ਨੇ ਉਹ ਵੱਡੇ ਵੱਡੇ ਉਦਯੋਗਪਤੀ ਐਡਮਿਨਿਸਟ੍ਰੇਟਰ ਦੇ ਨਾਮ ਦੇ ਉੱਤੇ ਰੱਖੇ ਹੋਏ ਆ। 2 ਕ੍ਰਿਕਟ ਸਟੇਡੀਅਮ ਇਸ ਤਰ੍ਹਾਂ ਦੇ ਆ ਜਿਨ੍ਹਾਂ ਦਾ ਨਾਮ ਹਾਕੀ ਖਿਡਾਰੀਆਂ ਦੇ ਨਾਮ ਦੇ ਉੱਤੇ ਜਿਹੜਾ ਵੀ ਉਹ ਰੱਖਿਆ ਗਿਆ। ਇੱਕ ਤਾਂ ਗਵਾਲੀਅਰ ਦੇ ਵਿੱਚ ਕੈਪਟਨ ਰੂਪ ਸਿੰਘ ਸਟੇਡੀਅਮ ਹੈ, ਕੈਪਟਨ ਰੂਪ ਸਿੰਘ ਹੋਰੀ ਹਾਕੀ ਖੇਡਦੇ ਰਹੇ ਆ। ਦੂਜਾ ਲਖਨਊ ਦਾ KD ਸਿੰਘ ਬਾਬੂ ਸਟੇਡੀਅਮ ਹੈ। ਇਹ KD ਸਿੰਘ ਹੋਰੀ ਵੀ ਜਿਹੜੇ ਵੀ ਉਹ ਹਾਕੀ ਦੇ ਪਲੇਅਰ ਰਹੇ ਨੇ। ਕ੍ਰਿਕਟ ਸਟੇਡੀਅਮ ਹੈ ਹਾਕੀ ਦੇ ਪਲੇਅਰਾਂ ਦੇ ਨਾਂ ਦੇ ਉੱਤੇ, ਚਲੋ ਪਲੇਅਰਾਂ ਦੇ ਨਾਂ ਦੇ ਉੱਤੇ ਆ, ਫਿਰ ਵੀ ਇੰਨੇ ਜਸਟੀਫਾਈ ਜਿਹੜਾ ਵੀ ਉਹ ਕੀਤਾ ਜਾ ਸਕਦਾ। ਇਹਨਾਂ ਦੋਨਾਂ ਦਾ ਬਹੁਤ ਜਿਹੜਾ ਉਹ ਨਾਮ ਹੈ। ਜਿਹੜੇ 2 ਹਾਕੀ ਦੇ ਸਟੇਡੀਅਮ ਨੇ ਜਿਹੜੇ ਹਾਕੀ ਖਿਡਾਰੀਆਂ ਦੇ ਨਾਂ ਦੇ ਉੱਤੇ ਨੇ, ਮੇਜਰ ਧਿਆਨ ਚੰਦ ਦੇ ਨਾਂ ਦੇ ਉੱਤੇ ਆ। ਇੱਕ ਫੁੱਟਬਾਲ ਸਟੇਡੀਅਮ ਜਿਹੜਾ ਸਾਬਕਾ ਫੁੱਟਬਾਲ ਦੇ ਕਪਤਾਨ ਬਾਈਚਿੰਗ ਭੂਟੀਆ ਦੇ ਨਾਮ ਦੇ ਉੱਤੇ ਵੀ ਜਿਹੜਾ ਵੀ ਉਹ ਹੈਗਾ। ਪ੍ਰਧਾਨ ਮੰਤਰੀ ਮੋਦੀ 7ਵੇਂ ਇੱਦਾਂ ਦੇ ਵਿਅਕਤੀ ਆ ਜਿਹਦੇ ਜਿਉਂਦੇ ਜੀ ਕਿਸੇ ਸਟੇਡੀਅਮ ਦਾ ਨਾਂ ਉਹਦੇ ਨਾਂ ਦੇ ਉੱਤੇ ਜਿਹੜਾ ਵੀ ਉਹ ਰੱਖਿਆ ਗਿਆ। ਇਹ ਤੋਂ ਪਹਿਲਾਂ ਨਵੀਂ ਮੁੰਬਈ ਦੇ ਵਿੱਚ DY ਪਾਟਲ ਸਟੇਡੀਅਮ, ਬੈਂਗਲੁਰੂ ਦਾ M ਚਿੰਨਾ ਸਵਾਮੀ ਸਟੇਡੀਅਮ, ਚੇਨਈ ਦਾ MA ਚਿਦੰਬਰਮ ਸਟੇਡੀਅਮ, ਮੋਹਾਲੀ ਦਾ IS ਬਿੰਦਰਾ ਸਟੇਡੀਅਮ, ਇਹ ਜਿਉਂਦੇ ਵਿਅਕਤੀਆਂ ਦੇ ਨਾਂ ਦੇ ਉੱਤੇ ਜਿਹੜਾ ਵੀ ਉਹ ਰੱਖਿਆ ਗਿਆ ਸੀਗਾ।
ਮੁੰਬਈ ਦੇ ਜਿਹੜਾ ਬ੍ਰੇਬੋਰਨ ਸਟੇਡੀਅਮ ਦਾ ਨਾਮ ਬੰਬੇ ਜਿਹੜਾ ਬਾਅਦ 'ਚ ਮੁੰਬਈ ਹੋ ਗਿਆ, ਇਹ ਗਵਰਨਰ ਲਾਰਡ ਬ੍ਰੇਬੋਰਨ ਦੇ ਨਾਂ ਦੇ ਉੱਤੇ ਰੱਖਿਆ ਗਿਆ ਸੀਗਾ। ਦੇਸ਼ ਦੇ ਵਿੱਚ ਕ੍ਰਿਕਟ, ਫੁੱਟਬਾਲ, ਹਾਕੀ, ਟੈਨਿਸ ਤੇ ਬਾਕੀ ਜਿਹੜੀਆਂ ਖੇਡਾਂ ਨੇ ਉਹਨਾਂ ਦੇ 135 ਸਟੇਡੀਅਮ ਹੈ। 16 ਸਟੇਡੀਅਮ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਨਾਮ ਸਾਬਕਾ ਪ੍ਰਧਾਨ ਮੰਤਰੀਆਂ ਦੇ ਨਾਮ ਦੇ ਉੱਤੇ ਜਿਹੜਾ ਉਹ ਰੱਖੇ ਗਏ ਆ। ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਨਾਮ ਦੇ ਉੱਤੇ 8 ਸਟੇਡੀਅਮ ਦੇ ਨਾਮ ਨੇ। ਇੰਦਰਾ ਗਾਂਧੀ, ਰਾਜੀਵ ਗਾਂਧੀ ਦੇ ਨਾਮ ਦੇ ਉੱਤੇ 3 ਸਟੇਡੀਅਮ ਨੇ। ਲਾਲ ਬਹਾਦਰ ਸ਼ਾਸਤਰੀ, ਅਟਲ ਬਿਹਾਰੀ ਵਾਜਪੇਈ ਦੇ ਨਾਮ ਦੇ ਉੱਤੇ 1 ਸਟੇਡੀਅਮ ਹੈ। 2019 ਦੇ ਵਿੱਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਦਾ ਨਾਮ ਬਦਲ ਕੇ ਅਰੁਣ ਜੇਤਲੀ ਦੇ ਨਾਮ ਦੇ ਉੱਤੇ ਜਿਹੜਾ ਵੀ ਉਹ ਕੀਤਾ ਗਿਆ ਸੀਗਾ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਅਜੀਬੋ-ਗਰੀਬ ਜਿਹੜੀ ਵੀ ਉਹ ਗੱਲ ਹੈ। ਸਭ ਤੋਂ ਵੱਧ ਕ੍ਰਿਕਟ ਸਟੇਡੀਅਮ ਦੁਨੀਆ ਦੇ ਵਿੱਚੋਂ ਇੱਕ ਵੀ ਕ੍ਰਿਕਟ ਸਟੇਡੀਅਮ ਕਿਸੇ ਕ੍ਰਿਕਟ ਖਿਡਾਰੀ ਦੇ ਨਾਮ ਦੇ ਉੱਤੇ ਜਿਹੜਾ ਵੀ ਉਹ ਨਹੀਂ। ਇੰਗਲੈਂਡ 'ਚ ਕਈ ਨੇ, ਮੈਂ ਜਿਵੇਂ ਤੁਹਾਨੂੰ ਦੱਸਿਆ, ਪਾਕਿਸਤਾਨ 'ਚ 16 ਸਟੇਡੀਅਮ ਨੇ ਕ੍ਰਿਕਟ ਦੇ, ਬੰਗਲਾਦੇਸ਼ 8 ਨੇ, ਆਸਟ੍ਰੇਲੀਆ ਦੇ ਵਿੱਚ 19 ਨੇ। ਜੀ ਜੀ, ਜਾਂਦੇ ਜਾਂਦੇ ਪੰਨੂ ਜੀ ਗੱਲ ਕਰ ਲਈਏ ਕਰੋਨਾ ਦੇ ਕੇਸ ਖਾਸ ਕਰਕੇ 4 ਸੂਬਿਆਂ ਦੇ ਵਿੱਚ ਵਧਣ ਲੱਗੇ। ਬਿਲਕੁਲ ਜੀ, ਇੱਕ ਪਾਸੇ ਤਾਂ ਇਹ ਜਿਹੜਾ ਕਰੋਨਾ ਇੱਥੇ ਉਹ ਸਿਆਸੀ ਹੋ ਗਿਆ, ਉਹ ਸਿਆਸੀ ਲੋਕਾਂ ਦੇ ਕਹੇ ਤੇ ਚੱਲਦਾ। ਜੇ ਸਕੂਲ ਲਾਤੇ ਫਿਰ ਵੀ ਕੁਛ ਨਹੀਂ ਹੁੰਦਾ, ਕਾਲਜ ਲਾਤੇ ਫਿਰ ਵੀ ਕੁਛ ਨਹੀਂ ਹੁੰਦਾ, ਫਿਰ ਨਗਰ ਨਿਗਮ ਦੀਆਂ ਚੋਣਾਂ ਆ ਜਾਂਦੀਆਂ ਨੇ, ਉਹਦਾ ਪ੍ਰਚਾਰ ਹੁੰਦਾ, ਕੁਛ ਨਹੀਂ ਹੁੰਦਾ, ਨਤੀਜੇ ਆ ਜਾਂਦੇ ਆ, ਕੇਸ ਆਉਣੇ ਸ਼ੁਰੂ ਹੋ ਜਾਂਦੇ ਆ। ਔਰ ਜਿਹੜਾ ਤੁਸੀਂ ਦੇਖੋ, ਇੱਕ ਤਾਂ ਜਿਹੜਾ ਕੱਲ੍ਹ ਸੀਗਾ ਉਹ ਚੋਣ ਕਮਿਸ਼ਨ 5 ਰਾਜਾਂ ਦਾ ਲੰਬਾ ਚੌੜਾ ਚੋਣਾਂ ਦੇ ਵਾਸਤੇ ਐਲਾਨ ਕਰ ਰਿਹਾ ਜੀ। ਇਹ ਲਗਭਗ ਮਾਰਚ ਤੇ ਅਪ੍ਰੈਲ ਪੂਰਾ ਚੱਲਣਾ, 2 ਮਈ ਨੂੰ ਇਹਦੇ ਨਤੀਜੇ ਆਉਣੇ ਆ। 2 ਮਹੀਨੇ ਇਹ ਚੋਣਾਂ ਜਿਹੜੀਆਂ 5 ਰਾਜਾਂ ਦੇ ਵਿੱਚ ਹੋਣੀਆਂ ਨੇ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਜੀ ਕਿ 31 ਮਾਰਚ ਤੱਕ ਕੋਵਿਡ-19 ਦੀਆਂ ਜਿਹੜੀਆਂ ਸੇਧਾਂ ਨੇ ਉਹ ਜਾਰੀ ਰਹਿਣਗੀਆਂ। ਇਹ ਕਿਹਾ ਗਿਆ ਕਿ 16,000 ਤੋਂ ਵੱਧ ਕੇਸ ਆਉਣ ਦੇ ਨਾਲ ਦੇਸ਼ ਦੇ ਵਿੱਚ ਜਿਹੜੇ ਕੇਸਾਂ ਦੀ ਗਿਣਤੀ ਵੱਧ ਗਈ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ 16,577 ਨਵੇਂ ਕੇਸ ਸਾਹਮਣੇ ਆਏ ਆ। 120 ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਜਿਹੜੇ ਮਰਨ ਵਾਲਿਆਂ ਦੀ ਗਿਣਤੀ ਆ ਉਹ ਵੀ 1,56,825 ਜਿਹੜੀ ਆ ਉਹ ਹੋ ਗਈ ਹੈ। ਔਰ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਹੁਣ ਕਰੋਨਾ ਵੈਕਸੀਨ ਜਿਹੜਾ ਜੀ ਉਹ ਸੀਨੀਅਰ ਸਿਟੀਜ਼ਨ ਤੇ 45 ਸਾਲ ਤੋਂ ਵੱਧ ਉਮਰ ਦੇ ਲੋਕ ਜਿਹੜੇ ਆ ਉਹ ਰਜਿਸਟ੍ਰੇਸ਼ਨ ਕਰਵਾ ਸਕਦੇ ਆ। 1 ਮਾਰਚ ਤੋਂ ਜਿਹੜੇ ਜੀ ਉਹ ਆਮ ਲੋਕ ਇਹ ਵੈਕਸੀਨ ਜਿਹੜਾ ਉਹ ਲਵਾ ਸਕਦੇ ਆ, ਕਿਉਂਕਿ ਜਦੋਂ ਸਰਕਾਰ ਸੇਧਾਂ ਜਾਰੀ ਕਰਦੀ ਆ, ਅੰਕੜੇ ਜਾਰੀ ਕਰਦੀ, ਨਾਲ ਦੀ ਨਾਲ ਫਿਰ ਇਹ ਵੀ ਜਿਹੜਾ ਜੀ ਉਹ ਜਾਰੀ ਕਰਦੀ ਆ। ਪੰਜਾਬ ਦੇ ਵਿੱਚ 24 ਘੰਟਿਆਂ ਦੇ ਦੌਰਾਨ 16 ਵਿਅਕਤੀਆਂ ਦੀ ਮੌਤ ਜਿਹੜੀ ਉਹ ਹੋਈ ਆ ਔਰ 628 ਨਵੇਂ ਕੇਸ ਸਾਹਮਣੇ ਆਏ ਨੇ। 16 ਮੌਤਾਂ ਦੇ ਵਿੱਚੋਂ ਗੁਰਦਾਸਪੁਰ ਤੇ ਲੁਧਿਆਣਾ ਦੇ ਵਿੱਚ 3, ਪਟਿਆਲਾ, ਬਠਿੰਡਾ ਤੇ ਨਵਾਂਸ਼ਹਿਰ ਦੇ ਵਿੱਚ 2, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ ਤੇ ਜਲੰਧਰ ਦੇ ਵਿੱਚ 1 ਵਿਅਕਤੀ ਦੀ ਜਿਹੜੀ ਆ ਉਹ ਜਾਨ ਗਈ ਹੈ ਜੀ। ਇਹ ਲੇਟੈਸਟ ਅੰਕੜਾ ਜਿਹੜਾ ਹੈ ਜੀ ਕਰੋਨਾ ਵਾਇਰਸ ਦਾ। ਹੁਣ ਪਿਛਲੇ ਦਿਨੀ ਜਿਹੜੇ ਗ੍ਰਹਿ ਮੰਤਰੀ ਨੇ ਉਹ ਵੱਡੀਆਂ ਰੈਲੀਆਂ ਕਰਕੇ ਆਏ ਆ, ਪ੍ਰਧਾਨ ਮੰਤਰੀ ਵੱਡੀਆਂ ਰੈਲੀਆਂ ਕਰਕੇ ਆਏ ਆ 5 ਰਾਜਾਂ ਦੇ ਵਿੱਚ ਜਿੱਥੇ ਚੋਣਾਂ ਹੋਈਆਂ ਨੇ, ਤਾਂ ਕਿ ਚੋਣ ਦਾ ਅਮਲ ਜਦੋਂ ਸ਼ੁਰੂ ਹੋਵੇਗਾ, ਕਿਉਂਕਿ ਹੁਣ ਤਾਂ ਚੋਣ ਜ਼ਾਬਤਾ ਲੱਗ ਗਿਆ, ਉਦੋਂ ਪਹਿਲਾਂ ਉਹਨਾਂ ਨੇ ਵੱਡੀਆਂ ਰੈਲੀਆਂ ਕੀਤੀਆਂ। ਉੱਥੇ ਕਰੋਨਾ ਜਾਂ ਕਰੋਨਾ ਦੀਆਂ ਸੇਧਾਂ, ਕਰੋਨਾ ਦੇ ਬਾਰੇ ਦੇ ਵਿੱਚ ਜਾਰੀ ਹਦਾਇਤਾਂ, ਉਹਦੀਆਂ ਧੱਜੀਆਂ ਫੁੱਲ ਜਿਹੜੀਆਂ ਜੀ ਉਹ ਉਡਾਈਆਂ ਗਈਆਂ। ਹੁਣ ਜਦੋਂ ਇਹ ਲਾਗੂ ਹੋ ਗਿਆ ਤੇ ਨਾਲ ਦੀ ਨਾਲ ਇਹ ਕਹਿਣਾ ਜਿਹੜਾ ਜੀ ਸ਼ੁਰੂ ਕਰਤਾ ਕਿ ਸੇਧਾਂ ਜਿਹੜੀਆਂ ਨੇ ਉਹ 31 ਮਾਰਚ ਤੱਕ ਰਹਿਣਗੀਆਂ। ਪਰ ਦੂਜਾ ਪੱਖ ਇਹ ਆ ਕਿ ਮਾਰਚ ਤੇ ਅਪ੍ਰੈਲ 2 ਮਹੀਨੇ ਜਿਹੜੇ ਨੇ 5 ਰਾਜਾਂ ਦੇ ਵਿੱਚ ਧੜੱਲੇ ਦੇ ਨਾਲ ਚੋਣ ਪ੍ਰਚਾਰ ਇਹ ਆਗੂ ਕਰਨਗੇ। ਜੀ ਜੀ ਬਿਲਕੁਲ। ਤੇ ਪੰਨੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਨਹੀਂ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।